A policeman said credit war had erupted among the senior police officers ever since the DGP reportedly announced prize money and promotion for the cops arresting Amritpal Singh. Senior officers leading the search operation on March 28 served as SSPs in Mohali in 2021. Amritpal Singh ਹੋਰਾਂ ਦੀ credibility ਦੇ ਉੱਤੇ ਵੀ ਸਵਾਲੀਆ ਨਿਸ਼ਾਨ, ਗੁਰਦੁਆਰਿਆਂ ਨੂੰ ਵੀ ਵਿੱਚ ਘੜੀਸਣ ਦੀ ਲਾਈਨ, ਪਰ ਦੂਸਰੇ ਪਾਸੇ ਕਿ ਭਾਈ ਜੇ 27-28 ਨੂੰ ਉੱਥੇ ਸੀ ਗੁਰਮੇਲ ਸਿੰਘ ਅੰਮ੍ਰਿਤਸਰ ਗਏ ਹੋਏ ਸੀ ਤੇ ਪੁਲਿਸ ਕਿੱਥੇ ਸੀ। ਉੱਥੋਂ ਜੇ ਇਸ ਲੈਵਲ ਤੇ ਉਹਨਾਂ ਦੇ ਕੋਲ ਇਹ ਡੈਫੀਨੇਟ ਸੀ ਕਿ ਜੀ ਉਹ ਗੱਲਬਾਤ ਕਰ ਰਹੇ ਨੇ, ਗੁਰਦੁਆਰੇ ਨੂੰ ਘੇਰਿਆ ਹੋਇਆ ਤੇ ਉਹ ਹਵਾ ਦੇ ਵਿੱਚ ਉੱਡ ਗਏ, ਕਿੱਥੇ ਚਲੇ ਗਏ ਉਹ। ਤਮਿਲਨਾਡੂ ਤੋਂ ਸੁਪਰੀਮ ਕੋਰਟ ਦੇ ਵਕੀਲ ਜੀਵਨ ਕੁਮਾਰ ਮੱਲਾ ਉਹ ਸਿੱਖ ਕੈਦੀਆਂ ਨੂੰ ਮਿਲਣ ਦੇ ਲਈ ਖੁਦ ਉੱਥੇ ਦਿਬਰੂਗੜ੍ਹ ਪਹੁੰਚੇ ਤੇ ਉਹਨਾਂ ਨੂੰ ਸਿੱਖ ਕੈਦੀਆਂ ਨੂੰ ਜਿਹੜੇ NSA ਥੱਲੇ ਨੇ ਇਹ ਕਹਿ ਕੇ ਇਜਾਜ਼ਤ ਨਹੀਂ ਦਿੱਤੀ ਗਈ ਕਿ ਜੀ ਅਜੇ ਸਰਕਾਰ ਨੇ ਕੋਈ ਸਪੈਸ਼ਲ ਇਨਵੈਸਟੀਗੇਸ਼ਨ ਅਫਸਰ ਨਹੀਂ ਨਿਯੁਕਤ ਕੀਤਾ ਜਿਸ ਦੀ ਹਾਜ਼ਰੀ ਤੋਂ ਇਲਾਵਾ ਵਕੀਲ NSA ਦੇ ਦੋਸ਼ੀਆਂ ਨਾਲ ਮੁਲਾਕਾਤ ਵੀ ਨਹੀਂ ਕਰ ਸਕਦੇ। ਜਦੋਂ ਉਹਨਾਂ ਨੇ ਹੱਥ ਪਾਇਆ ਸਿੱਖਾਂ ਨੂੰ ਜਿਹੜੇ ਪੰਥ ਪ੍ਰਸਤ ਸੀ, ਚੁੱਕਿਆ ਏਅਰਫੋਰਸ ਦੇ ਜਹਾਜ਼ ਤੇ ਡਿਬਰੂਗੜ੍ਹ ਕਾਲੇ ਪਾਣੀ ਭੇਜ ਦਿੱਤਾ ਅਸਾਮ ਦੇ। ਬਹੁਤ ਸਾਰਾ ਤਬਕਾ ਦੂਜਾ ਜਿਨ੍ਹਾਂ ਨੂੰ ਇਹ ਪ੍ਰਭਾਵਿਤ ਨਹੀਂ ਸੀ ਕੀਤਾ ਉਹ ਚੁੱਪ ਰਹੇ, ਉਹਨਾਂ ਨੂੰ ਲੱਗਾ ਕਿ ਜੀ ਇਹ ਕਿਹੜਾ ਇਹਨਾਂ ਨੂੰ ਖਾਲਿਸਤਾਨੀਆਂ ਨੂੰ ਤਾਂ ਹੋਣਾ ਹੀ ਚਾਹੀਦਾ। ਸੁਖਨੈਬ ਸਿੱਧੂ ਨੂੰ ਬਠਿੰਡਾ ਪੁਲਿਸ ਨੇ ਘਰੋਂ ਚੁੱਕ ਲਿਆ ਤੇ CIA ਵਿੱਚ ਰੱਖਿਆ। ਆਲੋਚਕਾਂ ਤੇ ਪੱਤਰਕਾਰਾਂ ਨੂੰ ਇਸ ਤਰ੍ਹਾਂ ਪੁਲਿਸ ਰਾਹੀਂ ਡਰਾਉਣਾ ਇੱਕ ਘਿਨਾਉਣਾ ਕੰਮ ਹੈ। ਭਗਵੰਤ ਮਾਨ ਸਰਕਾਰ ਇਸ ਤੋਂ ਬਾਜ਼ ਆਵੇ, ਲੋਕ ਵੋਟਾਂ ਰਾਹੀਂ ਇਸ ਧੱਕੇ ਦਾ ਜਵਾਬ ਦੇਣਗੇ। ਪਹਿਲਾਂ ਭਗਵੰਤ ਮਾਨ ਹੋਰੀ ਲੋਕਾਂ ਨੂੰ ਕਹਿੰਦੇ ਸੀ ਕਿ ਲੀਡਰਾਂ ਨੂੰ ਸਵਾਲ ਪੁੱਛੋ, ਪੱਤਰਕਾਰਾਂ ਨੂੰ ਕਹਿੰਦੇ ਸੀ ਸਰਕਾਰਾਂ ਨੂੰ ਸਵਾਲ ਕਰੋ। ਹੁਣ ਆਪਣੀ ਸਰਕਾਰ 'ਚ ਸਵਾਲ ਪੁੱਛਣ ਵਾਲਿਆਂ ਤੇ ਹੀ ਪਰਚੇ ਪਾ ਅੰਦਰ ਦੇ ਜਾਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब, अर्ज महा तुहाडी होस्ट नीलम कौर। मैं TV ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਾਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, अज 5 अप्रैल 2023 चेत नानकशाही संमत 555 का दिन है। तो डॉक्टर साहब, प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਬੈਲਫਾ ਵੀਪਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊ ਜਰਸੀ ਤੋਂ ਵੀਰ ਪਰਮਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ TV 84 ਦੀ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ ਹੈ ਕਿ ਅਸੀਂ 9-10 ਸਾਲਾਂ ਤੋਂ TV 84 ਨਾਲ ਜੁੜੇ ਹਾਂ ਅਤੇ ਜੋ ਜਾਣਕਾਰੀ ਅਤੇ ਸੱਚਾਈ ਇਸ ਅਦਾਰੇ ਰਾਹੀਂ ਸਾਨੂੰ ਮਿਲਦੀ ਹੈ ਉਹ ਕਲੈਰੀਫਾਈ ਹੋਰ ਕਿਤੋਂ ਨਹੀਂ ਮਿਲਦੀ। ਸੋ ਅੱਜ ਸਾਨੂੰ ਅੰਮ੍ਰਿਤਪਾਲ ਦਾ ਡਟ ਕੇ ਸਾਥ ਦੇਣ ਦੀ ਲੋੜ ਹੈ। ਉਸ ਦਾ ਵਿਰੋਧ ਕਰਨਾ ਸਟੇਟ ਦਾ ਪੱਖ ਪੂਰਨ ਵਾਲੀ ਗੱਲ ਹੋਵੇਗੀ। ਹੋਮੇ ਚਾਪਲੂਸੀ ਧੜਾ ਵੈਰ ਵਿਰੋਧ ਚੌਧਰ ਛੱਡ ਕੇ ਅਸੀਂ ਕੌਮੀ ਹਿੱਤਾਂ ਨੂੰ ਜਿਹੜੀ ਪਹਿਲ ਨਹੀਂ ਦਿੰਦੇ ਤਾਂ ਵਾਹਿਗੁਰੂ ਦੀ ਬਖਸ਼ਿਸ਼ ਵੀ ਨਹੀਂ ਹੋਣੀ। ਸੋ ਇਹੀ ਬੇਨਤੀ ਹੈ ਕਿ ਕੌਮੀ ਪੱਖ ਮਜ਼ਬੂਤ ਕਰੀਏ। ਅਸੀਂ DC ਅਤੇ ਨਿਊਯਾਰਕ ਵਿਖੇ ਹੋਣ ਵਾਲੇ ਨਗਰ ਕੀਰਤਨਾਂ ਵਿੱਚ ਵੀ ਸ਼ਮੂਲੀਅਤ ਕਰਾਂਗੇ ਔਰ TV 84 ਦਾ ਸਾਥ ਦਿਓ। ਖਾਲਸਾ ਜ਼ਿੰਦਾਬਾਦ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਪਰਮਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਈ ਅਮਰਿਤਪਾਲ ਸਿੰਘ ਜੀ ਹੋਰਾਂ ਦੇ ਹਵਾਲੇ ਨਾਲ ਕਿ ਭਾਵੇਂ
ਮੁੱਖ ਧਾਰਾ ਹਿੰਦੂ ਮੀਡੀਆ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਖਬਰ ਨੂੰ ਗਾਇਬ ਕਰ ਦਿੱਤਾ ਗਿਆ ਹੈ। ਪਰ ਟ੍ਰਿਬਿਊਨ ਅਖਬਾਰ ਨੇ ਇਸ ਇੱਕ ਜਿਹੜੀ ਸਨਸਨੀਖੇਜ਼ ਦਾਅਵਾ ਜਿਹੜਾ ਹੈ ਉਹ ਕੀਤਾ ਹੈ ਕਿ 27-28 ਮਾਰਚ ਨੂੰ ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਦੇ ਗੁਰਦੁਆਰਾ ਜਨਮ ਸਥਾਨ ਬਾਬਾ ਨਿਦਾਨ ਸਿੰਘ ਨਡਾਲੋ ਵਿਖੇ ਸਨ। ਉਹ ਗੁਰਦੁਆਰੇ ਦੇ ਮੁੱਖ ਪ੍ਰਬੰਧਕ ਰਾਹੀਂ ਸਰੈਂਡਰ ਕਰਨ ਲਈ ਗੱਲਬਾਤ ਕਰ ਰਹੇ ਸਨ ਔਰ ਦੂਸਰੇ ਪਾਸੇ ਪੱਤਰਕਾਰਾਂ ਦੀ ਜਿਹੜੀ ਫੜੋਫੜੀ ਦਾ ਸਿਲਸਿਲਾ ਜਿਹੜਾ ਉਹ ਜਾਰੀ ਹੈ ਔਰ ਅੱਜ ਇੱਕ ਪ੍ਰਮੁੱਖ ਪੱਤਰਕਾਰ ਸੁਖਨੈਬ ਸਿੱਧੂ ਨੂੰ ਗ੍ਰਿਫਤਾਰ ਕਰਕੇ CIA ਦੇ ਜਿਹੜਾ ਸਟਾਫ ਹੈ ਉਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਸੋ ਵਿਊਅਰਸ ਜ਼ਾਹਿਰ ਹੈ ਕਿ ਸਟੇਟ ਦਾ ਜਿਹੜਾ ਦਮਨ ਚੱਕਰ ਹੈ ਪੂਰੀ ਤੇਜ਼ੀ ਨਾਲ ਜਿਹੜਾ ਘੁੰਮ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਵੱਲੋਂ ਬਹੁਤ ਹੌਸਲਾ ਵਧਾਊ ਕਮੈਂਟ ਹੁੰਦੇ ਨੇ, ਇਨਪੁਟ ਵੀ ਹੁੰਦੀ ਹੈ। ਵੈਸੇ ਪਿਛਲੇ ਕੁਝ ਦਿਨਾਂ ਤੋਂ ਧਮਕੀਆਂ ਦਾ ਸਿਲਸਿਲਾ ਵੀ ਜਾਰੀ ਹੈ ਜਿਸ ਦੇ ਵਿੱਚ ਕੁਝ ਨਾਮੀ ਗ੍ਰਾਮੀ ਲੋਕ ਵੀ ਜਿਹੜੇ ਨੇ ਆਪਣੀ ਆਈਡੈਂਟੀਟੀ ਜ਼ਾਹਰ ਕਰਕੇ ਧਮਕੀ ਦੇ ਰਹੇ ਨੇ। ਪਰ ਅਸੀਂ ਇਹੀ ਦੱਸਣਾ ਚਾਹੁੰਦੇ ਹਾਂ ਕਿ ਭਾਈ ਸਾਡਾ ਕੇਸ ਸੱਚ, ਹੱਕ, ਇਨਸਾਫ ਤੇ ਆਧਾਰਿਤ ਹੈ ਔਰ ਸਾਡਾ ਹਮੇਸ਼ਾ ਹੀ ਜਦੋਂ ਲਗਭਗ 11ਵਾਂ ਸਾਲ ਸਾਡਾ ਸ਼ੁਰੂ ਹੋਇਆ ਅਸੀਂ ਕਿਸੇ ਵੀ ਨਾ ਧਰਮ ਦੀ ਖਿਲਾਫਤ ਦੀ ਗੱਲ ਕੀਤੀ ਹੈ, ਨਾ ਕਿਸੇ ਬਾਰੇ ਕਦੇ ਕੋਈ ਨਿੱਜੀ ਟੀਕਾ ਟਿੱਪਣੀ ਜਾਂ ਕਿਸੇ ਦੀ ਕਰੈਕਟਰ ਅਸੈਸੀਨੇਸ਼ਨ ਕੀਤੀ ਹੈ। ਹਾਂ, ਕੌਜ਼ ਦੇ ਨਾਲ ਜੁੜੇ ਹੋਣ ਕਰਕੇ ਖਾਲਿਸਤਾਨ ਦੇ ਕੌਜ਼ ਦੀ ਐਡਵੋਕੇਸੀ ਔਰ ਇੰਡੀਅਨ ਸਟੇਟ ਦੇ ਜਿਹੜੇ ਸਾਰੇ ਹੀ ਸਾਮਦਾਮ ਦੰਡ ਭੇਦ ਦੇ ਹਥਿਆਰ ਨੇ ਉਹਨਾਂ ਨੂੰ ਐਕਸਪੋਜ਼ ਕਰਨਾ, ਆਪਣੀ ਕੌਮ ਨੂੰ ਅਗਾਊਂ ਵਾਰਨ ਕਰਨਾ ਕਿ ਕੀ ਹੋਣ ਜਾ ਰਿਹਾ। ਤੇ ਫਿਰ ਵੀ ਜੇ ਕਿਸੇ ਨੇ ਉਸੇ ਹੀ ਨੀਵੀਂ ਪੱਧਰ ਤੇ ਆ ਕੇ ਕੋਈ ਇਸ ਕਿਸਮ ਦੀ ਡਰਟੀ ਗੇਮ ਖੇਡਣੀ ਹੈ ਤੇ ਫਿਰ ਵੀ ਅਸੀਂ ਤਾਂ ਗੁਰੂ ਦੇ ਉਸ ਆਸ਼ੇ 'ਚ ਯਕੀਨ ਕਰਦੇ ਹਾਂ ਜਿਵੇਂ 10ਵੇਂ ਪਾਤਸ਼ਾਹ ਨੇ ਦੁਸ਼ਮਣ ਦੇ ਟੈਕਟਿਕਸ ਵਾਂਗ ਸਿੱਖਾਂ ਵੱਲੋਂ ਵੀ ਕੁਝ ਕਰਨ ਦੀ ਜਦੋਂ ਗੱਲ ਕਹੀ ਗਈ ਤੇ ਗੁਰੂ ਸਾਹਿਬ ਨੇ ਫਰਮਾਇਆ ਸੀ ਹਮ ਲੈ ਜਾਨੋ ਪੰਥ ਉਚੇਰੋ ਕਿ ਅਸੀਂ ਖਾਲਸਾ ਪੰਥ ਸਾਜਿਆ, ਅਸੀਂ ਪੰਥ ਨੂੰ ਉੱਚਾ ਲੈ ਕੇ ਜਾਣਾ, ਉੱਪਰ ਲੈ ਕੇ ਜਾਣਾ। ਅਸੀਂ ਉਸ ਕਿਸਮ ਦੇ ਘਟੀਆ ਤੌਰ ਤਰੀਕੇ ਜਿਹੜੇ ਨੇ ਉਹ ਨਹੀਂ ਅਪਣਾਉਣੇ ਜਿਹੜੇ ਕਿ ਦੁਸ਼ਮਣ ਅਪਣਾ ਰਹੇ। ਸੋ ਜਿਵੇਂ ਤੁਸੀਂ ਵੀਰ ਪਰਮਿੰਦਰ ਸਿੰਘ ਹੋਰਾਂ ਦਾ ਜ਼ਿਕਰ ਕੀਤਾ ਇਨਫੈਕਟ ਉਹ ਕੱਲ ਆਫਿਸ ਤੋਂ ਹੋ ਕੇ ਵੀ ਗਏ TV 84 ਦੇ, ਉਹ ਸਾਡੇ ਵੈਲ ਵਿਸ਼ਰ ਨੇ ਔਰ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਵੱਲੋਂ ਬਹੁਤ ਹੀ ਡੈਲੀਸ਼ੀਅਸ ਵੱਡਾ ਖਜੂਰਾਂ ਦਾ ਜਿਹੜਾ ਬਾਕਸ ਜਿਹੜਾ 6 ਮਹੀਨੇ ਨਹੀਂ ਮੁੱਕਣਾ ਹੈ ਬਤੌਰੇ ਗਿਫਟ ਲਿਆਏ, ਉਸ ਦੇ ਲਈ ਸ਼ੁਕਰੀਆ ਅਦਾ ਕਰਦੇ। ਔਰ ਉਹਨਾਂ ਨੇ ਜਿਵੇਂ ਕਿਹਾ ਕਿ ਵੀ ਇਸ ਵੇਲੇ ਸਿੱਖ ਕੌਮ ਦੇ ਸਾਹਮਣੇ ਇੱਕ ਵੱਡਾ ਚੈਲੰਜ ਜਿਹੜਾ 18 ਮਾਰਚ ਤੋਂ ਬੇਸ਼ੱਕ ਅੰਮ੍ਰਿਤਪਾਲ ਸਿੰਘ ਤਾਂ ਇੱਕ ਐਲੀਬਾਈ ਦੇ ਤੌਰ ਤੇ ਇਸਤੇਮਾਲ ਕਰਕੇ ਉਸ ਸਾਰੀ ਕਹਾਣੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਹੈ ਸੈਂਟਰਲ ਏਜੰਸੀਆਂ ਦੀ। ਇਹ ਕਿਸਾਨ ਮੋਰਚੇ ਵਿੱਚ ਫਤਹ ਤੋਂ ਬਾਅਦ ਜਿਹੜੀ ਸਕ੍ਰਿਪਟ ਸੈਂਟਰਲ ਏਜੰਸੀਆਂ ਨੇ ਲਿਖੀ ਉਹ ਅਨਫੋਲਡ ਹੋ ਰਹੀ ਹੈ ਔਰ ਇਸ ਅੰਦਾਜ਼ 'ਚ ਕਿ ਪਹਿਲਾਂ ਜਦੋਂ ਕਿ ਉਹਨਾਂ ਨੇ ਖਾਲਿਸਤਾਨੀ ਜਾਂ ਸਿੱਖੀ ਸੋਚ ਵਾਲੇ ਪੱਤਰਕਾਰਾਂ ਨੂੰ ਹੱਥ ਪਾਇਆ ਤੇ ਬਹੁਤਿਆਂ ਨੂੰ ਲੱਗਦਾ ਸੀ ਕੋਈ ਨਹੀਂ, ਇੱਕ ਵੱਡਾ ਤਬਕਾ ਜਾਂ ਤਮਾਸ਼ਬੀਨ ਸੀ ਜਾਂ ਉਸ ਨੂੰ ਰਿਜੋਇਸ ਕਰ ਰਿਹਾ ਸੀ। ਪਰ ਹੁਣ ਅਸੀਂ ਦੇਖ ਰਹੇ ਹਾਂ ਕਿ ਈਵਨ ਜਿਹੜੇ ਨਿਰਪੱਖ ਜਾਂ ਈਵਨ ਜਿਹੜੇ ਪੰਥਕ ਵਿਚਾਰਧਾਰਾ ਨਾਲ ਸਹਿਮਤ ਨਹੀਂ ਵੀ ਨੇ ਜਾਂ ਖਾਲਿਸਤਾਨ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਨੇ, ਉਹਨਾਂ ਦੀ ਵੀ ਫੜੋਫੜੀ ਦਾ ਸਿਲਸਿਲਾ ਜਾਂ ਉਹਨਾਂ ਦੇ ਚੈਨਲ ਬਲੌਕ ਕਰਨ ਦਾ ਸਿਲਸਿਲਾ ਚੱਲ ਰਿਹਾ। ਅਸੀਂ ਗੱਲ ਕਰਾਂਗੇ ਔਰ ਅਸੀਂ ਜਿਵੇਂ ਵੀਰ ਪਰਮਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਜਦੋਂ ਤੁਸੀਂ ਇਨ ਏ ਸਟੇਟ ਆਫ ਵਾਰ ਹੁੰਦੇ ਹੋ, ਐਨਮੀ ਤੁਹਾਡਾ ਇੰਨਾ ਪਾਵਰਫੁਲ ਹੈ ਕਿ ਉਸ ਨੇ ਜਿਸ ਲੈਵਲ ਦੀ ਇਸ ਵੇਲੇ ਸਿੱਖਾਂ ਦੇ ਖਿਲਾਫ ਪ੍ਰੋਪੇਗੈਂਡਾ ਮੁਹਿੰਮ ਇੰਟਰਨੈਸ਼ਨਲੀ ਵਿੱਢੀ ਹੋਈ ਹੈ। ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਯੂਨਾਈਟਿਡ ਨੇਸ਼ਨਸ ਦੀ ਡਰੱਗ ਐਂਡ ਕ੍ਰਾਈਮ ਏਜੰਸੀ ਤੱਕ ਉਹਨਾਂ ਦੀ ਫਾਈਨੈਂਸ਼ੀਅਲ ਟਾਸਕ ਫੋਰਸ ਜਿਹੜੀ ਸਿਰਫ ਨੇਸ਼ਨਸ ਦੇ ਉੱਤੇ ਨਜ਼ਰਸਾਨੀ ਕਰਦੀ ਹੈ ਕਿ ਉਹ ਕਿਤੇ ਦਹਿਸ਼ਤਗਰਦੀ ਨੂੰ ਵਧਾਵਾ ਤਾਂ ਨਹੀਂ ਦੇ ਰਹੇ ਜਾਂ ਦੂਸਰੇ। ਸੋ ਔਰ ਹਰ ਲੈਵਲ ਦੇ ਉੱਤੇ ਉਹਨਾਂ ਨੇ 80s ਦੇ ਜਿਹੜੇ ਬਿਲਕੁਲ ਨਫ਼ਰਤ ਨਾਲ ਭਰੇ ਹੋਏ ਪੱਤਰਕਾਰ ਸੀ ਜਿਨ੍ਹਾਂ ਨੇ ਸੰਤ ਭਿੰਡਰਾਂ ਵਾਲਿਆਂ ਨੂੰ ਔਰ ਉਸ ਵੇਲੇ ਦੀ ਮੂਵਮੈਂਟ ਨੂੰ ਨੈਗੇਟ ਕੀਤਾ ਸੀ, ਜਿਨ੍ਹਾਂ 'ਚੋਂ ਇੱਕ ਤਵਲੀਨ ਸਿੰਘ ਜਿਹਨੇ ਸੰਤ ਭਿੰਡਰਾਂ ਵਾਲਿਆਂ ਦੀ ਪਿਕਚਰ ਦੇ ਕੇ ਆਰਟੀਕਲ ਦਾ ਪ੍ਰੋਫਿਟ ਆਫ ਹੇਟਡ ਲਿਖਿਆ ਸੀ। ਮੈਂ ਦੇਖ ਰਿਹਾ ਕਿ ਵੀ ਉਹ ਸਾਰੇ ਜਿਹੜੇ ਨੇ ਕਬਰਾਂ ਵੱਲ ਜਾ ਰਹੇ ਵਾਪਸ ਮੋੜੇ ਹੋਏ ਨੇ ਔਰ ਇਸ ਵੇਲੇ
ਇੱਕ ਪੂਰਾ ਉਹ ਇੱਕ ਨੈਰੇਟਿਵ ਆਪਣਾ ਦੇ ਰਹੇ ਨੇ, ਜਿਸ ਦੇ ਲਈ ਉਹ ਇਸ ਕਿਸਮ ਦੇ ਲੋਕਾਂ ਨੂੰ ਵੀ ਜਿਹੜਾ ਉਸ ਦਾ ਹਿੱਸਾ ਬਣਾ ਰਹੇ ਨੇ। ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਉਹਨਾਂ ਨੇ, ਔਰ ਇਹਦੇ 'ਚ ਕੋਈ ਵੀ ਆਲਮੋਸਟ ਤੀਸਰਾ ਹਫ਼ਤਾ ਹੁਣ ਚੱਲ ਪਿਆ, ਕੋਈ ਲੈਟ ਲੂਜ਼ ਨਹੀਂ ਹੈ ਕਿ ਵੀ ਉਹਨਾਂ ਨੇ ਕੋਈ ਆਪਣੀ ਉਸ ਕਿਸਮ ਦੀ ਪ੍ਰੋਪੇਗੈਂਡਾ ਜੋ ਸਿੱਖਾਂ ਦੇ ਖਿਲਾਫ ਕੱਲਾ ਪ੍ਰੋਪੇਗੈਂਡਾ ਨਹੀਂ, ਇਹ ਸਿਨਿਸਟਰ ਕੈਂਪੇਨ ਹੈ, ਮੈਲਾਈਨਿੰਗ ਹੈ, ਉਸ ਦੇ ਵਿੱਚ ਕੋਈ ਉਹਨਾਂ ਨੇ ਕਸਰ ਨਹੀਂ ਛੱਡੀ ਹੈ। ਤੇ ਜੇ ਸਾਡੀਆਂ ਤਰ੍ਹਾਂ ਉਹ ਭਾਵੇਂ ਅਸੀਂ ਕਿਸੇ ਰੂਪ ਦੇ ਵਿੱਚ ਕੋਈ ਪ੍ਰੈਸ ਕਾਨਫਰੰਸ ਕਰ ਰਿਹਾ ਜਾਂ ਅਦਰਵਾਈਜ਼ ਕਾਨਫਰੰਸ ਕਰ ਰਿਹਾ ਜਾਂ ਟੀਵੀ 'ਤੇ ਇੰਟਰਵਿਊ ਦੇ ਰਿਹਾ, ਮੈਂ ਸਮਝਦਾ ਵੀ ਸਾਡੇ ਵੱਲੋਂ ਜਿਵੇਂ ਇੱਕ ਸੋਲੀਡੈਰਿਟੀ ਦਾ, ਇੱਕ ਜੁੱਟਤਾ ਦਾ, ਇੱਕ ਮੁੱਠਤਾ ਦਾ ਸੁਨੇਹਾ ਜਾਣਾ ਚਾਹੀਦਾ ਸੀ ਕੌਮ ਵੱਲੋਂ, ਉਵੇਂ ਗਿਆ ਨਹੀਂ ਹੈ। ਹਾਲਾਂਕਿ ਜਦੋਂ ਜਿੰਨਾ ਮੈਂ 30-35 ਸਾਲ ਦੇ ਪੰਥਕ ਜੀਵਨ ਦੇ ਵਿੱਚ ਮੈਂ ਦੇਖਿਆ ਕਿ ਜਿੰਨਾ ਪਿਆਰ ਆਮ ਸਿੱਖ ਸੰਗਤਾਂ ਵੱਲੋਂ ਪਿਆਰ, ਕੰਸਰਨ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਹਵਾਲੇ ਨਾਲ ਜਾਂ ਜੋ ਚੱਲ ਰਿਹਾ ਉਸ ਬਾਰੇ ਜਿੰਨੀ ਕਲੈਰਿਟੀ ਉਹਨਾਂ ਨੂੰ ਹੈ, ਮੈਂ ਹੈਰਾਨ ਹੈ ਕਿ ਸਾਡੇ ਜਿਹੜੇ ਵੱਡੇ ਦਿਗਜ ਔਰ ਸਿਆਣੇ ਲੋਕ ਨੇ ਉਹ ਕਿਉਂ ਨਹੀਂ ਦੁਸ਼ਮਣ ਦੀ ਨਬਜ਼ ਨੂੰ ਕਿਉਂ ਨਹੀਂ ਦੇਖ ਪਾ ਰਹੇ ਔਰ ਆਪਣਿਆਂ ਦੇ ਦਿਲਾਂ ਦੀ ਧੜਕਣ ਨੂੰ ਕਿਉਂ ਨਹੀਂ ਸਮਝ ਪਾ ਰਹੇ। ਕਿਉਂਕਿ ਇਹ ਬਹੁਤ ਵਾਰ ਜਿਹੜੀਆਂ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਮੇਕ ਔਰ ਮਾਰ ਮੂਮੈਂਟਸ ਹੁੰਦੀਆਂ ਨੇ, ਉਹਨਾਂ ਦੇ ਵਿੱਚ ਜੇ ਅਸੀਂ ਕਮਜ਼ੋਰੀ ਵੀ ਦੇਖਦੇ ਹੋਈਏ, ਜੇ ਸਾਡੇ ਆਪਣੇ ਖੈਮੇ ਦੇ ਵਿੱਚ ਸਾਨੂੰ ਲੱਗਦਾ ਵੀ ਕੋਈ ਗੱਲ ਗਲਤ ਹੋਈ ਜਾਂ ਗਲਤ ਹੋ ਰਹੀ ਹੈ, ਫਿਰ ਸਾਡੇ ਲਈ ਵੀ ਅੰਦਰ ਬੈਠ ਕੇ ਆਪਣਿਆਂ ਨੂੰ ਬੁੱਕਲ 'ਚ ਲੈ ਕੇ ਸਮਝਾ ਕੇ ਅੱਗੇ ਤੋਰਨ ਦੀ ਗੱਲ ਹੁੰਦੀ ਹੈ। ਤੁਸੀਂ ਪਬਲਿਕਲੀ ਸਾਨੂੰ ਮਾਰਨ ਲਈ ਤਾਂ ਇੱਕ ਜ਼ਮਾਨਾ ਸੀ ਜਦੋਂ ਇਹ ਸਾਰੇ ਹਿੰਦੂਤਵਾਦੀਆਂ ਬ੍ਰਾਂਚਿਸ ਜੇ 19th ਸੈਂਚੁਰੀ ਦੀਆਂ ਕਹਿਣੀਆਂ ਹੋਣ, ਉਹਨਾਂ ਦਾ ਇੱਕ ਦੂਸਰੇ ਨੂੰ ਕੱਟਦੇ ਸੀ, ਉਹ ਬ੍ਰਹਮੋ ਸਮਾਜ, ਦੇਵ ਸਮਾਜ, ਆਰੀਆ ਸਮਾਜ, ਸਨਾਤਨ, ਦੂਜੇ ਤੀਜੇ। ਪਰ ਅੱਜ ਤੁਹਾਨੂੰ ਕਿਤੇ ਨਜ਼ਰ ਨਹੀਂ ਆਉਂਦਾ ਉਹਦੇ 'ਚ ਏਥੀਇਸਟ ਹੋਣ, ਨਾਨ ਬਿਲੀਵਰ ਹੋਣ, ਕਮਿਊਨਿਸਟ ਹੋਣ, ਲੈਫਟਿਸਟ ਹੋਣ, ਰਾਈਟਿਸਟ ਹੋਣ, ਸਾਰਾ ਮੁਲਕ ਜਿਹੜਾ ਹੈ ਉਹਨੂੰ ਬਾਹਰ ਬੈਠੇ ਲੋਕ ਵੀ, ਜੇ ਤੁਸੀਂ ਕਿਤੇ ਕਮੈਂਟ ਸੈਕਸ਼ਨ 'ਚ ਚਲੇ ਜਾਓ ਜਦੋਂ ਕੋਈ ਪ੍ਰੋਗਰਾਮ ਆ ਰਿਹਾ ਹੁੰਦਾ ਜਿਹੜਾ ਸਿੱਖਾਂ ਦੇ ਖਿਲਾਫ, ਤੇ ਉਹਦੇ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਲੈਵਲ ਦੀ ਨਫ਼ਰਤ ਹੈ। ਪਰ ਇਸ ਦੇ ਉਲਟ ਜੇ ਤੁਸੀਂ ਈਵਨ ਆਪਣੇ ਜਿਹੜੇ ਮਾੜੇ ਮੋਟੇ ਚੈਨਲ ਬਚੇ ਨੇ ਜਾਂ ਆਪਣੇ ਕਿਤੇ ਡਿਸਕਸ਼ਨ ਹੁੰਦੀ ਹੈ, ਉਹਦੇ 'ਚੋਂ ਤੁਹਾਨੂੰ 20-25% ਹਾਲਾਂਕਿ ਠੀਕ ਹੈ, ਉਹਦੇ 'ਚ ਵੀ ਇਨਫਿਲਟ੍ਰੇਸ਼ਨ ਹੈ, ਬਹੁਤ ਸਾਰੀ ਈਮੇਲਸ ਔਰ ਦੂਸਰੀਆਂ ਜਾਲੀ ਆਈਡੀਜ਼ ਦੇ ਨਾਲ ਉਹ ਵਿੱਚ ਵੜਦੇ ਨੇ। ਲੇਕਿਨ ਅਸੀਂ ਸਮਝਦੇ ਹਾਂ ਵੀ ਅੱਜ ਵੀ ਇੱਕ ਤਬਕਾ ਜਿਹੜਾ ਹੈ ਪੰਥਕ ਧਿਰਾਂ ਦੇ ਵਿੱਚ ਵੀ ਉਹ ਜਿਹੜਾ ਹੈ ਉਹ ਇਸ ਸਾਰੇ ਦੀ ਸਿਚੁਏਸ਼ਨ ਦੇ ਵਿੱਚ ਉਵੇਂ ਨਾਲ ਨਹੀਂ ਖੜਾ ਹੈ। ਇਹ ਗੱਲ ਇੱਕ ਅਫਸੋਸਨਾਕ ਵੀ ਹੈ। ਔਰ ਵੀਰ ਪਰਮਿੰਦਰ ਸਿੰਘ ਹੋਰਾਂ ਨੇ ਜਿੱਥੇ ਇਹ ਕਿਹਾ ਕਿ ਭਾਈ ਅਸੀਂ ਇਸ ਵੇਲੇ ਕੌਮ ਇਕਜੁੱਟਤਾ ਦਾ ਪ੍ਰਗਟਾਵਾ ਕਰੇ, ਉੱਥੇ ਨਾਲ ਦੀ ਨਾਲ ਕਿਉਂਕਿ ਜਿਹੜੀਆਂ ਐਕਟੀਵਿਟੀਜ਼ ਆਲਰੇਡੀ ਅਪ੍ਰੈਲ ਦੇ ਮਹੀਨੇ 'ਚ ਅਸੀਂ ਆ ਚੁੱਕੇ ਔਰ ਥਾਂ ਥਾਈਂ ਸਿੱਖ ਡੇ ਪੈਰੇਡਸ, ਨਗਰ ਕੀਰਤਨ, ਸੈਮੀਨਾਰਸ ਔਰ ਦੂਸਰੀਆਂ ਚਰਚਾਵਾਂ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਹੀ ਸ਼ੁਰੂ ਹੋ ਜਾਂਦੀਆਂ ਨੇ, ਅਖੀਰ ਤੱਕ। ਐਤਕੀ ਕੁਦਰਤੀ 29 ਅਪ੍ਰੈਲ ਜਿਹੜਾ ਖਾਲਿਸਤਾਨ ਡੈਕਲੇਰੇਸ਼ਨ ਡੇ ਹੈ, 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਹੋਇਆ ਸੀ। ਨਿਊਯਾਰਕ ਦੀ ਸਿੱਖ ਡੇ ਪੈਰੇਡ ਹੈ ਹੀ 29 ਅਪ੍ਰੈਲ ਨੂੰ, ਲੇਕਿਨ ਜਿਵੇਂ ਆਉਣ ਵਾਲਾ ਸੈਚਰਡੇ ਹੈ 8 ਅਪ੍ਰੈਲ ਨੂੰ ਕੈਪੀਟਲ ਹਿੱਲ ਦੇ ਉੱਤੇ, ਜਿਸ ਦਾ ਨਾਂ ਫਰੀडम ਮਾਰਚ ਦੇ ਤੌਰ ਦੇ ਉੱਤੇ ਰੱਖਿਆ ਗਿਆ ਸੀ। ਬੇਸ਼ੱਕ ਇਸ ਵਾਰ ਕਾਫੀ ਰੈਸਟ੍ਰਿਕਸ਼ਨਸ ਨੇ ਕਿਉਂਕਿ ਪਿਛਲੇ ਐਡਮਿਨਿਸਟ੍ਰੇਸ਼ਨ ਦੇ ਵੇਲੇ ਜਦੋਂ ਕਿ ਰਾਈਟਿੰਗ ਹੋਈ ਕੈਪੀਟਲ ਹਿੱਲ ਤੇ ਕੁਝ ਉਹਨਾਂ ਨੇ ਜਿਹੜੇ ਫਲੋਟ ਲਿਜਾਣੇ ਵਹੀਕਲਸ ਨੂੰ ਐਜ਼ ਏ ਵੈਪਨ ਇਸਤੇਮਾਲ ਨਾ ਹੋਣ, ਉਹਦੇ ਤੇ ਕਾਫੀ ਪਾਬੰਦੀਆਂ ਲਾਈਆਂ ਨੇ। ਪਰ ਅਸੀਂ ਆਪਣੀ ਇਵੈਂਟ ਨੂੰ ਕੈਰੀ ਔਨ ਕਰਾਂਗੇ ਔਰ ਕੱਲ੍ਹ ਜਿਹੜਾ ਮੇਰਾ ਜਾਣ ਦਾ ਹੈ DC, ਬਾਕੀ ਜਿਹੜਾ ਅਸੀਂ ਕੋਸ਼ਿਸ਼ ਕਰਾਂਗੇ ਕਿ ਕੱਲ੍ਹ ਉੱਥੋਂ ਅਸੀਂ ਜਿਹੜਾ ਡਿਸਕਸ਼ਨ ਟਾਈਪ ਪ੍ਰੋਗਰਾਮ ਕੋਈ ਕਰ ਪਾਈਏ ਔਰ ਫਿਰ ਜਿਹੜਾ ਸੈਚਰਡੇ ਦੀ ਪੈਰੇਡ ਹੈ ਉਸ ਦੇ ਵਿੱਚ ਵੀ ਅਸੀਂ ਸ਼ਮੂਲੀਅਤ ਦੀ ਅਪੀਲ ਕਰਾਂਗੇ। ਜਿਹੜੇ ਵੀ ਸਾਡੀਆਂ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਹਾਲਾਂਕਿ ਮੁੱਖ ਗੁਰਦੁਆਰਿਆਂ ਵੱਲੋਂ ਬੱਸਿਸ ਦਾ ਪ੍ਰਬੰਧ ਹੈ ਔਰ ਜਿਵੇਂ ਵੀਰ ਪਰਮਿੰਦਰ ਸਿੰਘ ਹੋਰਾਂ ਨੇ ਕਿਹਾ ਵੀ 29 ਅਪ੍ਰੈਲ ਦੀ ਪੈਰੇਡ ਨਿਊਯਾਰਕ ਦੀ ਹੈ, ਉਸ ਦੇ ਵਿੱਚ ਵੀ ਪਾਰਟਿਸਿਪੇਸ਼ਨ ਹੋਏ। ਅਸੀਂ ਵੀਰ ਪਰਮਿੰਦਰ ਸਿੰਘ ਹੋਰਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਗੱਲ ਕਿਉਂਕਿ ਅਜੇ ਵੀ ਬੇਸ਼ੱਕ ਮੁੱਖ ਧਾਰਾ ਹਿੰਦੂਤਵੀ ਮੀਡੀਆ, ਉਸ ਨੂੰ ਬੇਸ਼ੱਕ ਪੋਪੂਲਰਲੀ ਜਿਹੜੀ ਟਰਮ ਰਵੀਸ਼ ਕੁਮਾਰ NDTV ਦਾ ਜਿਹੜਾ ਇੱਕ ਪ੍ਰੋਮੀਨੈਂਟ ਜਰਨਲਿਸਟ ਸੀ ਔਰ ਹੁਣ ਉਹ ਆਪਣਾ YouTube ਚੈਨਲ ਰਨ ਕਰਦੇ ਨੇ, ਇਹ ਟਰਮ ਗੋਦੀ ਮੀਡੀਆ ਰਵੀਸ਼ ਕੁਮਾਰ ਦੀ ਦਿੱਤੀ ਹੋਈ ਹੈ। ਪਰ ਅਸੀਂ ਇਸ ਨੂੰ ਕੱਲਾ ਇਹੀ ਨਹੀਂ ਕਿ ਵੀ ਉਹ RSS ਦੀ ਗੋਦ 'ਚ ਬੈਠਾ ਹੈ, ਐਕਚੁਅਲੀ ਉਹ ਹਿੰਦੂਤਵਾ ਦੀ ਗੋਦ 'ਚ ਬੈਠਾ ਹੈ।
ਸੋ ਉਸ ਦੇ ਲਈ ਹਿੰਦੂਤਵਾ ਮੀਡੀਆ ਵੀ ਕਿਹਾ ਜਾ ਸਕਦਾ, ਗੋਦੀ ਮੀਡੀਆ ਵੀ ਹੈ ਉਹ ਟਰਮ। ਉਹ ਤਾਂ ਆਪਣਾ ਲੱਗੇ ਹੋਏ ਨੇ ਇਹ ਸਾਰੇ ਪੀਰੀਅਡ 'ਚ। ਲੇਕਿਨ ਪਿਛਲੇ 2-3 ਦਿਨ ਤੋਂ ਆਪਣੇ ਆਕਾਵਾਂ ਦੇ ਹੁਕਮ ਦੇ ਮੁਤਾਬਕ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਸਟੋਰੀ ਤਾਂ ਗਾਇਬ ਕਰਨੀ ਸ਼ੁਰੂ ਕੀਤੀ ਹੈ। ਹਾਂ, ਦੂਸਰੀਆਂ ਸਟੋਰੀਜ਼ ਜਿਵੇਂ ਮੈਂ ਅੱਜ ਦੇਖ ਰਿਹਾ ਸੀ, ZTV ਦਾ ਇੱਕ ਛੋਕਰਾ ਜਿਹਾ ਪੱਤਰਕਾਰ ਸਿਮਰਨਜੀਤ ਸਿੰਘ ਮਾਨ ਨੂੰ ਉਹਨਾਂ ਨੂੰ ਇੰਟਰਵਿਊ ਕਰ ਰਿਹਾ, ਔਰ ਉਹ ਜਿਵੇਂ ਬੇਬਾਕ ਹੋ ਕੇ ਗੱਲ ਕਰਦੇ ਨੇ। ਉਹ ਕਹਿੰਦੇ ਨੇ ਕਿ ਭਾਈ ਤੁਸੀਂ ਲੈ ਰਹੇ ਹੋ ਕਿ ਨਹੀਂ ਰਸ਼ੀਆ ਤੋਂ ਟੈਂਕ ਲੈ ਰਹੇ ਹੋ, ਡਿਫੈਂਸ ਮਿਸਲ ਲੈ ਰਹੇ ਹੋ ਆਪਣੀ ਰੱਖਿਆ ਲਈ? ਉਹਨਾਂ ਨੇ ਕਿਹਾ ਅਸੀਂ 50,000 ਸਿੱਖ ਬਾਹਰ ਭੇਜ ਦਿੱਤਾ। ਅੱਜ ਉਹ ਸਾਰੀਆਂ ਤੁਹਾਡੀਆਂ ਐਮਬੈਸੀਆਂ ਕੌਂਸੂਲੇਟ ਘੇਰੇ ਹੋਏ ਨੇ, ਕਿਉਂਕਿ ਨਹੀਂ ਤਾਂ ਤੁਸੀਂ ਤਾਂ ਸਾਨੂੰ ਜਿਵੇਂ ਕੁੱਕੜ ਦੀ ਧੌਣ ਤੇ ਛੁਰੀ ਰੱਖਦੇ ਐਵੇਂ ਮਾਰ ਦੇਣਾ ਸੀ। ਉਹ ਸਾਡੀ ਆਵਾਜ਼ ਬਣੇ ਹੋਏ ਨੇ। ਹੁਣ ਉਹਨੂੰ ਉਹ ਲੈ ਕੇ ਜਦੋਂ ਤੁਸੀਂ ਉਹ ਕਾਮੈਂਟਰੀ ਦੇਖਦੇ ਹੋ, ਉਸ ਇੰਟਰਵਿਊ ਨੂੰ ਫਿੱਟ ਕੀਤਾ ਕਿਵੇਂ ਕੀਤਾ ਜਾ ਰਿਹਾ, ਤੇ ਉਹ ਬਿੱਟੇ ਵਰਗਾ ਔਰ ਦੂਜਾ ਉਹਨਾਂ ਨੂੰ ਫਿਰ ਲਾਈਨ ਤੇ ਲੈ ਕੇ ਕਿ ਜੀ ਇਹ ਦੇਸ਼ ਦੇ ਖਿਲਾਫ ਵੱਡੀ ਸਾਜ਼ਿਸ਼, 50,000 ਲੋਕ ਬਾਹਰ ਭੇਜੇ ਗਏ, ਉਹਨਾਂ ਤੋਂ ਕਰੋੜਾਂ ਰੁਪਏ ਇਕੱਠਾ ਹੋਇਆ, CBI ਜਾਂਚ ਕਰੇ ਇਹ। ਸੋ ਉਹ ਹੁਣ ਜਿਹੜੇ ਉੱਥੇ ਲੰਬੇ ਵਕਤ ਤੋਂ ਗੱਲ ਕਰਨ ਵਾਲੇ ਵੀ ਸੀ, ਉਹਨਾਂ ਨੂੰ ਵੀ ਇਸ ਤਰੀਕੇ ਦੇ ਨਾਲ ਮਿਲਾਈਨ ਕਰਨ ਦੀ ਲਾਈਨ ਹੈ। ਔਰ ਉਸੇ ਤਰ੍ਹਾਂ ਜਿਵੇਂ ਜੇ ਤਿਰੰਗਾ ਲਾ ਕੇ ਕੇਸਰੀ ਨਿਸ਼ਾਨ ਚਲਾਇਆ ਗਿਆ ਲੰਡਨ 'ਚ ਔਰ ਦੂਸਰੇ, ਤੇ ਦਿੱਲੀ 'ਚ ਉਹਨਾਂ ਨੇ ਆਪਣੇ ਰੈਂਟਾ ਸਿੱਖ ਇਕੱਠਾ ਕਰਕੇ ਜਿਹੜਾ ਉਹ ਉਸ ਕਿਸਮ ਦਾ ਕਰਕੇ ਉਹਨਾਂ ਨੂੰ ਗਾਲਾਂ ਕਢਵਾਈਆਂ ਖਾਲਿਸਤਾਨੀਆਂ ਨੂੰ। ਉਹ ਪੱਗਾਂ ਵਾਲੇ ਮਿਲ ਜਾਂਦੇ ਨੇ ਉੱਥੇ ਹਰ ਥਾਂ ਤੇ, ਉਹਨਾਂ ਦੇ ਆਪਣੇ ਵੀ ਰੱਖੇ ਹੋਏ ਨੇ। ਸੋ ਇਹ ਪਾਰਟ ਤਾਂ ਚੱਲ ਹੀ ਰਿਹਾ। ਔਰ ਲੇਕਿਨ ਪੰਜਾਬ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਬਈ ਕੋਈ ਜਿਹੜੀਆਂ ਨੇ ਜੋ ਅੱਗੇ ਜਿਹੜੀਆਂ ਬਹੁਤ ਸਾਰੀਆਂ ਪੇਸ਼ੀਨ ਗੋਈਆਂ ਸੀ ਕਿ ਜੀ ਇੱਥੇ ਅੰਮ੍ਰਿਤਪਾਲ ਹੁਣ ਪਿਛਲੇ ਕੁਝ ਦਿਨਾਂ ਤੋਂ ਤਾਂ ਨਜ਼ਰ ਨਹੀਂ ਆ ਰਿਹਾ ਕਿ ਬਈ ਉਹ ਰੇਹੜੀ ਤੇ ਬੈਠਾ ਹੈ, ਕਿ ਉਹ ਘੋੜੇ ਤੇ ਬੈਠਾ ਹੈ, ਕਿ ਉਹ ਕਿਸੇ ਹੋਰ ਸਵਾਰੀ 'ਚ ਨਿਕਲ ਗਿਆ। ਹਾਂ, ਇਸ ਹਵਾਲੇ ਨਾਲ ਉਹਨਾਂ ਨੇ ਜਿਹੜੀ ਫੜੋ ਫੜੀ ਦਾ ਸਿਲਸਿਲਾ ਹੈ ਪੀਲੀ ਭੀਤ ਤੱਕ ਜਾਂ ਹਜ਼ੂਰ ਸਾਹਿਬ ਤੱਕ ਜਾਂ ਹਰਿਆਣਾ ਜਾਂ ਦਿੱਲੀ, ਉਹ ਉਹਨਾਂ ਦੀ ਖੇਡ ਬਰਾਬਰ ਜਾਰੀ ਹੈ। ਪਰ ਕੱਲ ਮੈਂ ਦੇਖ ਰਿਹਾ ਸੀ ਕਿ ਭਾਈ ਕਿਵੇਂ ਇੱਕ ਸਟੋਰੀ ਜਿਹੜੀ ਕੀਤੀ ਵੀ ਸਿੱਖ ਨਾਂ ਵਾਲੀ ਬੀਬੀ ਨੇ, ਦੀਪ ਕਮਲ ਕੌਰ, ਉਹਨੇ ਟ੍ਰਿਬਿਊਨ ਦੇ ਵਿੱਚ ਸਟੋਰੀ ਕੀਤੀ। ਹੁਣ ਕਿਉਂਕਿ ਜਦੋਂ ਇਹ ਪਾਸ ਟਰੈਕ ਇੱਕ ਪਾਸੇ ਔਰ ਕਿਸੇ ਵੀ ਲੈਵਲ ਦੇ ਉੱਤੇ ਇਹ ਪੁੱਛਿਆ ਨਹੀਂ ਜਾ ਰਿਹਾ ਕਿ ਭਾਈ ਜਿਸ ਆਪਰੇਸ਼ਨ ਦੇ ਲਈ ਤੁਸੀਂ ਤੁਹਾਡੀ ਪੰਜਾਬ ਦੀ 80,000 ਪੁਲਿਸ ਫੋਰਸ ਤਾਂ ਹੈ ਹੀ ਸੀ, ਉਹ ਤਾਂ ਸਟੇਸ਼ਨ ਸੀ, ਉੱਤੋਂ ਤੁਹਾਡੀਆਂ ਕੰਪਨੀਆਂ ਆਈਆਂ, ਕਿਸ ਲੈਵਲ ਦੀ ਅਜੀਤ ਡੋਵਲ ਔਰ ਦਿਨਕਰ ਗੁਪਤੇ ਦੀ ਡਾਇਰੈਕਟ ਸੁਪਰਵਿਜ਼ਨ ਥੱਲੇ ਸਾਰਾ ਆਪਰੇਸ਼ਨ ਚੱਲ ਰਿਹਾ ਸੀ, ਤਾਂ ਫਿਰ ਐਸਾ ਕੀ ਹੋਇਆ? ਉਹ ਬਿਲਕੁਲ ਸਵਾਲ ਉਹਦੇ ਤੇ ਬੰਦ ਨੇ। ਲੇਕਿਨ ਹੁਣ ਇਹ ਦੱਸਣ ਦੇ ਲਈ ਇਹਦੇ 'ਚ ਇਹਨਾਂ ਨੇ ਕਿਤੇ ਨਾ ਕਿਤੇ ਗੁਰਦੁਆਰਿਆਂ ਨੂੰ ਲਪੇਟਣਾ, ਕਿਉਂਕਿ ਉਹਨਾਂ ਨੇ ਪਹਿਲਾਂ ਤਾਂ ਇਹ ਇੱਕ ਖਬਰ ਲਵਾਈ ਸੀ ਕੁਝ ਦਿਨ ਪਹਿਲਾਂ ਕਿ ਜਿੱਥੇ ਵੀ ਅੰਮ੍ਰਿਤਪਾਲ ਸਿੰਘ ਗਏ ਨੇ ਜਾਂ ਦੂਜੇ ਬਹੁਤ ਸਾਰੇ ਗੁਰਦੁਆਰੇ ਤੇ ਡੇਰੇ ਨੇ। ਹਾਲਾਂ ਸਾਡੇ ਵੀਰ ਨਰਿੰਦਰ ਸਿੰਘ ਦੱਸ ਰਹੇ ਸੀ ਕਿ ਡੇਰਾ ਟਰਮ ਤਾਂ ਬਹੁਤ ਵਾਰ ਜਦੋਂ ਤੁਸੀਂ ਖੇਤਾਂ ਦੇ ਵਿੱਚ ਹੀ ਕੋਠਾ ਛੱਤਦੇ ਹੋ, ਉੱਥੇ ਰਹਿੰਦੇ ਹੋ ਤੇ ਘਰ ਪਾਉਂਦੇ ਹੋ, ਉਹਨੂੰ ਡੇਰਾ ਕਹਿੰਦੇ ਨੇ। ਲੇਕਿਨ ਜ਼ਾਹਰ ਹੈ ਇਹ ਜਿਸ ਡੇਰੇ ਦੀ ਜ਼ਿਆਦਾ ਗੱਲ ਕਰ ਰਹੇ ਸੀ, ਪਿੰਡ ਵੀ ਇਹਨਾਂ ਨੇ ਘੇਰੇ, ਘਰਾਂ ਦੀ ਤਲਾਸ਼ੀ ਵੀ ਰੂਮ ਟੂ ਰੂਮ ਗਏ। ਲੇਕਿਨ ਇਹਨਾਂ ਨੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਗੁਰਦੁਆਰਿਆਂ ਦੇ ਨੈਟਵਰਕ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ। ਔਰ ਇਹ ਜਿਹੜੀ ਸਟੋਰੀ ਦੀਪ ਕਮਲ ਕੌਰ ਨੇ ਟ੍ਰਿਬਿਊਨ ਦੇ ਲਈ ਕੀਤੀ ਹੈ, ਉਸ ਦਾ ਜਿਹੜਾ ਉਨਵਾਨ ਦਿੱਤਾ ਹੋਇਆ ਔਨ ਦਾ ਰਨ, ਅੰਮ੍ਰਿਤਪਾਲ ਸਿੰਘ ਪਪਲਪ੍ਰੀਤ ਸਿੰਘ stayed at ਹੁਸ਼ਿਆਰਪੁਰ ਗੁਰਦੁਆਰਾ, shrine had mediated on behalf of fugitive। ਹੁਣ ਇਸ ਸਟੋਰੀ ਦਾ ਤੱਤਸਾਰ ਹੈ ਔਰ ਜਿਹੜਾ ਉਹਨਾਂ ਨੇ ਜਿਸ ਗੁਰਦੁਆਰੇ ਦੇ ਨਾਲ ਜੋੜਿਆ, ਨਡਾਲੋਂ ਪਿੰਡ ਹੈ, ਸੰਤ ਬਾਬਾ ਨਿਧਾਨ ਸਿੰਘ। ਬਹੁਤ ਵਾਰ ਮੈਨੂੰ ਬਚਪਨ 'ਚ ਯਾਦ ਹੈ ਕਿ ਜਦੋਂ ਸਾਡੇ ਪਿਤਾ ਜੀ ਨੇ ਬਾਬਾ ਨਿਧਾਨ ਸਿੰਘ, ਉਹਨਾਂ ਦਾ ਇੱਕ ਕੈਲੰਡਰ ਬੜਾ ਉਦੋਂ ਵੀ ਪਪੂਲਰ ਸੀ, ਸ਼ਾਇਦ ਹੁਣ ਵੀ ਹੋਏਗਾ, ਕਿ ਉਹ ਨੀਲੇ ਬਾਣੇ 'ਚ ਚੌਂਕੜਾ ਮਾਰ ਕੇ ਬੈਠੇ ਨੇ ਔਰ ਉੱਤੋਂ ਰੌਸ਼ਨੀ ਪੈ ਰਹੀ ਹੈ। ਤੇ ਮੈਂ ਜਿਹੜਾ ਉਹ ਦੇਖ ਕੇ ਪੁੱਛਿਆ ਆਪਣੇ ਪਿਤਾ ਜੀ ਨੂੰ, ਮੈਂ ਕਿਹਾ ਕੀ ਨੇ? ਉਹ ਕਹਿਣ ਲੱਗੇ ਵੀ ਇਹ ਬਹੁਤ ਵੱਡੇ ਫਕੀਰ ਸਾਧੂ ਨੇ ਹੋਏ ਨੇ। ਔਰ ਉਹਨਾਂ ਨੇ ਫਿਰ ਉਹ ਪੂਰੀ ਸਾਖੀ ਬਾਅਦ 'ਚ ਮੈਂ ਇੱਕ ਦਿਨ ਤਖਤ ਸ੍ਰੀ ਹਜ਼ੂਰ ਸਾਹਿਬ, ਜਿੱਥੇ ਕਿ ਗੁਰਦੁਆਰਾ ਲੰਗਰ ਸਾਹਿਬ ਹੈ, ਔਰ ਉਹ ਲੰਗਰ ਜਿਹੜਾ 8 ਪਹਿਰ ਚੱਲਦਾ ਹੈ। ਔਰ ਕੱਲ ਅੱਜ ਹੀ ਮੈਂ ਜਦੋਂ ਇਹੀ ਸਟੋਰੀ ਦੇਖ ਰਿਹਾ ਸੀ ਕਿ ਹੁਣ ਉਹ ਜਿਹੜਾ ਲੰਗਰ ਸਾਹਿਬ ਹੈ, ਉਸ ਦੀਆਂ ਪੰਜਾਬ ਦੇ ਵਿੱਚ 50 ਬ੍ਰਾਂਚਿਸ ਨੇ ਤੇ ਭਾਰਤ ਭਰ ਦੇ ਵਿੱਚ 250 ਦੇ ਕਰੀਬ ਬ੍ਰਾਂਚਿਸ ਨੇ। ਸੋ ਉਦੋਂ ਵੀ ਜਿਹੜੀ ਸਟੋਰੀ ਮੈਂ ਪਿਤਾ ਜੀ ਤੋਂ ਸੁਣੀ ਉਹੀ ਹੈ ਕਿ ਭਾਈ ਕਿਵੇਂ ਉਹਨਾਂ ਨੂੰ ਇਹ ਰੂਹਾਨੀ ਤੌਰ ਦੇ ਉੱਤੇ ਸੱਦ ਆਈ ਕਿ ਭਾਈ ਜਾਓ, ਉੱਥੇ ਗਏ, ਕੁਛ ਵੀ ਨਹੀਂ ਸੀ।
ਉਹ ਇੱਕ ਅੱਜ ਜਿਵੇਂ ਲੋਕ ਜਾਂਦੇ ਨੇ ਤੇ ਲੱਗਦਾ ਵੀ ਇਹ ਸਾਰਾ ਵਸਦਾ ਹੈ ਔਰ ਦੂਜਾ ਇਹ ਤਾਂ ਬਿਲਕੁਲ ਹੌਸਟਾਈਲ ਐਨਵਾਇਰਨਮੈਂਟ ਸੀ। ਔਰ ਉਹ ਜਦੋਂ ਵਾਪਸ ਮੁੜਨ ਲੱਗੇ ਉਦਾਸ ਹੋ ਕੇ ਤਾਂ ਉਹਨਾਂ ਨੂੰ ਫਿਰ ਜਿਹੜਾ ਆਵਾਜ਼ ਆਉਂਦੀ ਹੈ ਕਿ ਨਹੀਂ ਨਿਧਾਨ ਸਿੰਘ ਤੂੰ ਜਾਣਾ ਨਹੀਂ ਹੈ ਕਿਤੇ, ਇੱਥੇ ਗੁਰੂ ਕਾ ਲੰਗਰ ਚਲਾ, ਇੱਥੇ ਬਹੁਤ ਸੰਗਤਾਂ ਆਉਣਗੀਆਂ, ਬਹੁਤ ਹੋਏਗਾ। ਔਰ ਇਹ ਜਿਹੜਾ ਇੱਕ ਲਫ਼ਜ਼ ਪਿਤਾ ਜੀ ਨੇ ਕਿਹਾ ਔਰ ਬਾਅਦ 'ਚ ਹੁਣ ਵੀ ਰਿਪੀਟ ਹੁੰਦਾ ਹੈ, ਤੇ ਉਹਨਾਂ ਨੇ ਜਦੋਂ ਕਿਹਾ ਕਿ ਮਹਾਰਾਜ ਇੱਥੇ ਤਾਂ ਕੁਛ ਵੀ ਨਹੀਂ, ਦੂਰ ਦੂਰ ਤੱਕ ਉਹਨਾਂ ਨੇ ਕਿਹਾ ਕਿ ਭਾਈ ਮੇਰਾ ਖੀਸਾ ਤੇ ਤੇਰਾ ਹੱਥ, ਹਾਂ ਬਸ। ਔਰ ਇਹ ਹੁਣ ਵੀ ਹਾਲਾਂਕਿ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਕਮੇਟੀ ਹੈ, ਬਾਹਰਲੇ ਸਿੱਖ ਵੀ ਇਨਵੋਲਵ ਨੇ, ਉੱਥੇ ਸਰਾਵਾਂ ਬਣਾਈਆਂ ਨੇ, ਬੜੇ ਏ ਕਲਾਸ ਜਿਹੜੇ ਹੈ ਉਹ ਅਕੋਮੋਡੇਸ਼ਨ ਕ੍ਰੀਏਟ ਕੀਤੀ ਹੈ, ਪਰ ਅੱਜ ਵੀ ਜਿਹੜਾ ਲੰਗਰ ਹੈ ਉਹ ਬਾਬਾ ਨਿਧਾਨ ਸਿੰਘ ਕੇ ਲੰਗਰ 'ਚ ਹੀ। ਔਰ ਜਿਵੇਂ 250 ਦੇ ਕਰੀਬ ਥਰੂ ਆਊਟ ਕੰਟਰੀ ਇਹਨਾਂ ਦੀਆਂ ਬ੍ਰਾਂਚਿਸ ਨੇ ਔਰ ਬਹੁਤ ਵੱਡੇ ਲੈਵਲ ਦਾ ਇਹ ਨੈਟਵਰਕ ਹੈ। ਹੁਣ ਇਸ ਸਾਰੇ ਨੂੰ ਉਹਨਾਂ ਦੇ ਲੁਕਣ ਨੂੰ ਔਰ ਦੂਜੇ ਨੂੰ ਔਰ ਉਹਨਾਂ ਦਾ ਜਿਹੜਾ ਜਨਮ ਸਥਾਨ ਹੈ ਬਾਬਾ ਨਿਧਾਨ ਸਿੰਘ ਜੀ ਦਾ, ਇਹ ਨਡਾਲੋਂ ਹੈ ਡਿਸਟ੍ਰਿਕਟ ਹੁਸ਼ਿਆਰਪੁਰ 'ਚ। ਔਰ ਇਸੇ ਹੀ ਗੁਰਦੁਆਰਾ ਜਨਮ ਸਥਾਨ ਬਾਬਾ ਨਿਧਾਨ ਸਿੰਘ ਨਡਾਲੋਂ 'ਚ 4 ਫਰਵਰੀ ਨੂੰ ਉਹਨਾਂ ਦੇ ਜਨਮ ਦਿਨ ਦੇ ਮੌਕੇ ਇੱਕ ਵੱਡਾ ਸਮਾਗਮ ਹੋਇਆ ਸੀ, ਜਿਹਦੇ 'ਚ ਕਿ ਭਾਈ ਅੰਮ੍ਰਿਤਪਾਲ ਸਿੰਘ ਪੂਰੀ ਤਾਮ ਝਾਮ ਦੇ ਨਾਲ ਆਏ ਸੀ ਔਰ ਉਹਨਾਂ ਦੇ ਇਸ਼ਤਿਹਾਰ ਵੀ ਔਰ ਉਸ ਦੀ ਕਾਫੀ ਕਵਰੇਜ ਵੀ ਹੋਈ ਸੀ। ਹੁਣ ਉਹਨਾਂ ਨੂੰ ਇਸ ਕਹਾਣੀ ਦਾ ਜਿਹੜਾ ਸਾਰਾ ਦਾਇਰਾ ਕਾਰ ਹੈ, ਕਿਉਂਕਿ ਇਹਨਾਂ ਦੇ ਡੇਰੇ ਪੀਲੀਭੀਤ ਵੀ, ਸਾਹਨੇਵਾਲ ਵੀ ਔਰ ਦੂਸਰੀਆਂ ਥਾਵਾਂ 'ਤੇ, ਸੋ ਇਹਨਾਂ ਨੇ ਅੰਮ੍ਰਿਤਪਾਲ ਸਿੰਘ ਦੇ ਸਫ਼ਰ ਨੂੰ ਵੀ ਜਿਹੜਾ ਜੋੜਿਆ ਉਹਨਾਂ ਦੇ ਨਾਲ। ਗੱਡੀ ਵੀ ਕਾਰ ਸੇਵਾ ਵਾਲੀ ਦਾ ਜ਼ਿਕਰ ਹੋਇਆ ਕਿ ਜੀ ਉੱਥੇ ਫੜੀ ਗਈ, ਸਾਹਨੇਵਾਲ ਫੜੀ ਗਈ, ਸੇਵਾਦਾਰ ਵੀ ਜਿਹੜਾ ਜਾ ਕੇ ਉੱਥੋਂ ਗ੍ਰਿਫਤਾਰ ਕੀਤਾ। ਔਰ ਫਿਰ ਇਹ ਆਇਆ ਜੀ ਕਿ ਕਿਉਂਕਿ ਜਿਹੜਾ ਉਹ ਧਾਰਮਿਕ ਗੁਰਦੁਆਰਿਆਂ ਦਾ ਨੈਟਵਰਕ ਔਰ ਜਲੰਧਰ ਦੀ ਬਾਈ ਇਲੈਕਸ਼ਨ ਹੋਣ ਕਰਕੇ ਇਸ ਨੂੰ ਬਹੁਤਾ ਗੁਰਦੁਆਰਿਆਂ ਨੂੰ ਹੱਥ ਨਹੀਂ ਪਾਇਆ ਗਿਆ ਕਿ ਸਿੱਖ ਨਾਰਾਜ਼ ਨਾ ਹੋ ਜਾਣ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹਨਾਂ ਨੇ ਆਉਣ ਵਾਲੇ ਪੀਰੀਅਡ ਤੁਸੀਂ ਜਦੋਂ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਹੋ ਵੀ ਇਹ ਕਿਵੇਂ ਕਰਟੇਲ ਕਰ ਰਹੇ ਨੇ। ਹੁਣ ਜਿਵੇਂ ਸੁਪਰੀਮ ਕੋਰਟ ਦੇ ਵਿੱਚ ਐਤਕੀ ਇਸ ਵਾਰ ਰਾਮਨੌਮੀ ਦੇ ਮੌਕੇ 100 ਤੋਂ ਜ਼ਿਆਦਾ ਥਾਵਾਂ ਤੇ ਰਾਈਟਿੰਗ RSS ਨੇ ਕਰਵਾਈ ਔਰ ਇਹ ਰਾਮਨੌਮੀ ਤੋਂ ਪਹਿਲਾਂ ਇੱਕ ਜਨਹਿਤ ਪਟੀਸ਼ਨ ਸੁਪਰੀਮ ਕੋਰਟ 'ਚ ਦਾਇਰ ਕੀਤੀ ਗਈ ਸੀ ਕਿ ਬਈ ਇਹ ਜਿਹੜੇ ਪ੍ਰੋਸੈਸ਼ਨ ਔਰ ਦੂਸਰੇ ਨੇ ਧਾਰਮਿਕ, ਉਹਨਾਂ ਦੇ ਵਿੱਚ ਬੇਲੋੜਾ ਪ੍ਰਦਰਸ਼ਨ ਹਥਿਆਰਾਂ ਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਉਹਦੇ ਨਾਲ ਹਿੰਸਾ ਫੈਲਦੀ ਹੈ। ਤਾਂ ਸੁਪਰੀਮ ਕੋਰਟ ਨੇ ਕਿਹਾ ਸੀ ਜੀ ਨਹੀਂ ਲੱਖਾਂ ਲੋਕ ਤਾਂ ਗਣੇਸ਼ ਦੇ ਜਦੋਂ ਵਿਸਰਜਨ ਕੀਤਾ ਜਾਂਦਾ ਹੈ ਉਸ ਦੇ ਲਈ ਖਾਸ ਲਫ਼ਜ਼ ਹੈ ਉਸ ਦਿਨ ਦਾ ਗਣੇਸ਼ ਮਹੋਤਸਵ ਕਿ ਵੀ ਉਸ 'ਤੇ ਹੁੰਦੇ ਨੇ, ਬਿਲਕੁਲ ਪੀਸਫੁਲ ਹੁੰਦਾ। ਹੁਣ ਕਿਉਂਕਿ ਵਾਇਲੈਂਸ ਹੋ ਗਈ, ਸੋ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਪੀਰੀਅਡ 'ਚ ਇਹਨਾਂ ਨੇ ਇਹ ਜਿਹੜੇ ਸਿੱਖਾਂ ਦੇ ਨਗਰ ਕੀਰਤਨਾਂ ਦੇ ਉੱਤੇ ਵੀ ਇਹ ਕਹਿ ਕੇ ਜਿਵੇਂ 5 ਪਿਆਰੇ, ਕਿਰਪਾਨਾਂ, ਗੱਤਕਾ ਔਰ ਸਾਡਾ ਇਹ ਹਿੱਸਾ ਹੈ ਸ੍ਰੀ ਸਾਹਿਬ, ਕਿਉਂਕਿ ਜਿਸ ਅੰਦਾਜ਼ ਮਹਾਰਾਸ਼ਟਰ 'ਚ ਛਾਪਿਆਂ ਦੇ ਦੌਰਾਨ ਸਿੱਖ ਘਰਾਂ 'ਚੋਂ 3 ਫੁੱਟੀਆਂ ਕਿਰਪਾਨਾਂ ਚੁੱਕ ਕੇ ਉਹਨੂੰ ਖਤਰਨਾਕ ਹਥਿਆਰ ਦੇ ਤੌਰ 'ਤੇ ਕੇਸ ਰਜਿਸਟਰ ਕੀਤੇ ਜਾ ਰਹੇ ਨੇ। ਸੋ ਇਹ ਸਿੱਖਾਂ ਨੂੰ ਬੇਹਥਿਆਰੇ ਕਰਨ ਦੀ ਗੱਲ ਵੀ ਹੈ, ਸਾਡੇ ਧਰਮ ਦੇ ਵਿੱਚ ਸਿੱਧੀ ਦਖਲ ਅੰਦਾਜ਼ੀ ਵੀ ਹੈ। ਔਰ ਮੈਂ ਇਹ ਜਿਹੜੀ ਸਾਰੀ ਕਹਾਣੀ ਪਲਾਂਟ ਹੈ ਇਸ ਨੂੰ ਬਾਬਾ ਨਿਧਾਨ ਸਿੰਘ ਹੋਰਾਂ ਦੇ ਇਹ 250 ਦੇ ਕਰੀਬ ਜਿਹੜੇ ਗੁਰਦੁਆਰੇ ਨੇ ਉਹਨਾਂ ਨਾਲ ਜੋੜ ਕੇ ਔਰ ਉਹਦੇ ਨਾਲ ਸੰਬੰਧ ਜੋੜਨਾ। ਫਿਰ ਜਿਹੜਾ ਇਹਦੇ 'ਚ ਸਨਸਨੀਖੇਜ ਇਹ ਹੈ ਕਿ ਜੀ ਇਹ ਦੋਨੋਂ ਭਾਈ ਅੰਮ੍ਰਿਤਪਾਲ ਸਿੰਘ ਔਰ ਪਪਲਪ੍ਰੀਤ ਸਿੰਘ ਇਹ 27-28 ਮਾਰਚ ਨੂੰ ਉੱਥੇ ਹੀ ਸਨ ਗੁਰਦੁਆਰਾ ਸਾਹਿਬ 'ਚ ਨਡਾਲੋਂ ਦੇ। ਔਰ ਜਿਹੜੇ ਗੁਰਦੁਆਰੇ ਦੇ ਮੁੱਖ ਜਥੇਦਾਰ ਨੇ ਗੁਰਮੀਤ ਸਿੰਘ, ਉਹ ਕਿਉਂਕਿ 27 ਮਾਰਚ ਨੂੰ ਹੀ ਜਿਹੜੀ ਹੈ ਉਹ ਮੀਟਿੰਗ 27-28 ਮਾਰਚ ਨੂੰ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਰੱਖੀ ਹੋਈ ਸੀ ਪੰਥਕ ਜਥੇਬੰਦੀਆਂ ਦੀ। ਉਹਨਾਂ ਨੇ ਕਿਹਾ ਜੀ ਕਿ ਗੁਰਮੇਲ ਸਿੰਘ ਜਿਹੜੇ ਨੇ ਇਹਨਾਂ ਦੇ ਬਿਹਾਵ ਦੇ ਉੱਤੇ ਜਿਹੜੇ ਨੇ ਉਹ ਅੰਮ੍ਰਿਤਸਰ ਗਏ ਔਰ ਉਹਨਾਂ ਨੇ ਉਹ ਜਥੇਦਾਰ ਨੂੰ ਉਹਨਾਂ ਨੇ ਮੈਸੇਜ ਦਿੱਤਾ ਕਿ ਜੀ ਅੰਮ੍ਰਿਤਪਾਲ ਸਿੰਘ ਔਰ ਪਪਲਪ੍ਰੀਤ ਸਿੰਘ ਸਰੈਂਡਰ ਕਰਨਾ ਚਾਹੁੰਦੇ ਨੇ। ਪਰ ਇਹ ਕਹਾਣੀ 'ਚ ਇਸ ਕਿਸਮ ਦੀ ਸਨਸਨੀ ਦੇ ਕੇ ਉਹਨਾਂ ਨੇ ਕਿਹਾ ਜੀ ਪਰ ਇਹ ਜਿਹੜਾ ਮੈਚਿਓਰ ਨਹੀਂ ਹੋ ਸਕਿਆ ਔਰ ਇਸ ਦੇ ਨਤੀਜੇ ਵਜੋਂ ਜਿਹੜਾ ਉਹਨਾਂ ਨੇ ਨਾਲ ਦੀ ਨਾਲ ਐਂਡ ਇਸ ਸਟੋਰੀ ਦਾ ਕੀਤਾ ਕਿ ਆਉਣ ਵਾਲੇ ਪੀਰੀਅਡ 'ਚ ਇਹ ਜਿਹੜਾ ਮੇਬੀ 7 ਅਪ੍ਰੈਲ ਨੂੰ ਜਦੋਂ ਤਲਵੰਡੀ ਸਾਬੋ ਦਮਦਮਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਸੀਨੀਅਰ ਪੱਤਰਕਾਰਾਂ ਦਾ ਇਕੱਠ ਸੱਦਿਆ, ਉਹਦੇ 'ਚੋਂ ਸਰੈਂਡਰ ਕਰ ਦੇਣ ਜਾਂ ਵਿਸਾਖੀ ਵਾਲੇ ਦਿਨ ਕਰ ਦੇਣ ਜਾਂ ਕੇਸਗੜ੍ਹ ਸਾਹਿਬ ਕਰ ਦੇਣ ਜਾਂ ਅਕਾਲ ਤਖਤ 'ਤੇ ਚਲੇ ਜਾਣ। ਸੋ ਉਹ ਸਰੈਂਡਰ ਥਿਊਰੀ, ਪੁਲਿਸ ਪ੍ਰੋਟੈਕਸ਼ਨ ਜਾਂ ਪੁਲਿਸ ਦੇ ਨਾਲ ਉਹ ਵੀ ਜਿਹੜਾ ਡਿਸਕ੍ਰੈਡਿਟ ਕਰਨ ਦੀ ਲਾਈਨ ਹੈ। ਪਰ ਐਂਡ ਦੇ ਵਿੱਚ ਜਿਹੜਾ ਇਸ ਸਟੋਰੀ 'ਚੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜਿਹੜਾ ਕਿ ਇਹ ਪੁਲਿਸਮੈਨ ਸੈਡ credit war had erupted among the senior police officers
ever since the DGP reportedly announced prize money and promotion for the cops arresting Amritpal Singh, senior officers leading the search operation on March 28th served as SSPs in Mohali in 2021। ਹੁਣ ਇਹ ਕਹਿਣ ਦੀ ਕੋਸ਼ਿਸ਼ ਹੈ ਕਿ ਜਿਵੇਂ ਇਹ ਸਾਰਾ ਉਹਨਾਂ ਨੇ ਕਿਉਂਕਿ ਵੱਡਾ ਇਨਾਮ ਵੀ ਅਨਾਉਂਸ ਕੀਤਾ ਹੈ, ਮੈਂ ਖਬਰ ਤਾਂ ਨਹੀਂ ਸੀ ਦੇਖੀ ਇਨਾਮ ਵਾਲੀ, ਲੇਕਿਨ ਇਹ ਸਾਰੇ ਨੂੰ ਅਗੇਨ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਕ੍ਰੈਡੀਬਿਲਿਟੀ ਦੇ ਉੱਤੇ ਵੀ ਸਵਾਲੀਆ ਨਿਸ਼ਾਨ, ਗੁਰਦੁਆਰਿਆਂ ਨੂੰ ਵੀ ਵਿੱਚ ਘੜੀਸਣ ਦੀ ਲਾਈਨ। ਪਰ ਦੂਸਰੇ ਪਾਸੇ ਕਿ ਭਾਈ ਜੇ 27-28 ਨੂੰ ਉੱਥੇ ਸੀ ਗੁਰਮੇਲ ਸਿੰਘ ਅੰਮ੍ਰਿਤਸਰ ਗਏ ਹੋਏ ਸੀ ਤੇ ਪੁਲਿਸ ਕਿੱਥੇ ਸੀ, ਔਰ ਉੱਥੋਂ ਜੇ ਇਸ ਲੈਵਲ ਤੇ ਉਹਨਾਂ ਦੇ ਕੋਲ ਇਹ ਡੈਫੀਨੇਟ ਸੀ ਕਿ ਜੀ ਉਹ ਗੱਲਬਾਤ ਕਰ ਰਹੇ ਨੇ, ਗੁਰਦੁਆਰੇ ਨੂੰ ਘੇਰਿਆ ਹੋਇਆ ਤੇ ਉਹ ਹਵਾ ਦੇ ਵਿੱਚ ਉੱਡ ਗਏ, ਕਿੱਥੇ ਚਲੇ ਗਏ ਉਹ। ਸੋ ਇਸ ਸਾਰੇ ਤੋਂ ਇਹ ਅੰਦਾਜ਼ਾ ਹੁੰਦਾ ਕਿ ਬਹੁਤ ਕੁਛ ਜਿਹੜਾ ਹੈ ਇਹ ਗੌਸਿਪ ਔਰ ਰਿਊਮਰ ਡੈਲੀਬਰੇਟਲੀ ਕਿਤੇ ਮੀਡੀਆ ਰਾਹੀਂ ਕਿਤੇ ਅਦਰਵਾਈਜ਼ ਵੀ ਸਾਡੇ ਜਦੋਂ ਤੁਸੀਂ ਜਿਹੜੇ ਖਬਰਾਂ ਦੇਣ ਵਾਲੇ ਨੇ ਉਹਨਾਂ ਦੀ ਤਾਂ ਆਵਾਜ਼ ਤੁਸੀਂ ਬੰਦ ਕਰ ਦਿੱਤੀ, ਥ੍ਰੋਟਲ ਕਰਤੀ, ਬਾਕੀ ਤਾਂ ਸਕ੍ਰਿਪਟਡ ਖਬਰ ਪੜ੍ਹਦੇ ਨੇ। ਸੋ ਉਸ ਹਾਲਤ ਦੇ ਵਿੱਚ ਜਿਹੜੀ ਗੌਸਿਪ ਹੈ ਜਾਂ ਰਿਊਮਰ ਹੈ ਉਹ ਹੋਰ ਵੀ ਜ਼ਿਆਦਾ ਤੇਜ਼ੀ ਨਾਲ ਫੈਲਦੀ ਹੈ। ਹੁਣ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਭਾਈ ਜਿਨ੍ਹਾਂ ਨੂੰ NSA ਦੇ ਥੱਲੇ ਦਿਬਰੂਗੜ੍ਹ ਅਸਾਮ ਭੇਜਿਆ ਹੋਇਆ, ਸ਼੍ਰੋਮਣੀ ਕਮੇਟੀ ਨੇ ਤਾਂ ਐਲਾਨ ਕੀਤਾ ਕਿ ਜੀ ਅਸੀਂ ਜਿਹੜਾ ਹੈ ਉਹ ਵਕੀਲਾਂ ਦਾ ਪੈਨਲ ਬਣਾ ਦਿੱਤਾ ਹੈ, ਉਹ ਦਿਬਰੂਗੜ੍ਹ ਜੇਲ੍ਹ 'ਚ ਜਾ ਕੇ ਮਿਲਣਗੇ। ਔਰ ਦੂਸਰਾ ਲੇਕਿਨ ਉੱਥੇ ਹਾਲ ਇਹ ਹੈ, ਜਿਹੜੀ ਖਬਰ ਇਹ ਹੈ ਕਿ ਵੀ ਆਲਰੇਡੀ ਤਮਿਲਨਾਡੂ ਤੋਂ ਸੁਪਰੀਮ ਕੋਰਟ ਦੇ ਵਕੀਲ ਜੀਵਨ ਕੁਮਾਰ ਮੱਲਾ ਉਹ ਸਿੱਖ ਕੈਦੀਆਂ ਨੂੰ ਮਿਲਣ ਦੇ ਲਈ ਖੁਦ ਉੱਥੇ ਦਿਬਰੂਗੜ੍ਹ ਪਹੁੰਚੇ ਤੇ ਉਹਨਾਂ ਨੂੰ ਸਿੱਖ ਕੈਦੀਆਂ ਨੂੰ ਜਿਹੜੇ NSA ਥੱਲੇ ਨੇ ਇਹ ਕਹਿ ਕੇ ਇਜਾਜ਼ਤ ਨਹੀਂ ਦਿੱਤੀ ਗਈ ਕਿ ਜੀ ਅਜੇ ਸਰਕਾਰ ਨੇ ਕੋਈ ਸਪੈਸ਼ਲ ਇਨਵੈਸਟੀਗੇਸ਼ਨ ਅਫਸਰ ਨਹੀਂ ਨਿਯੁਕਤ ਕੀਤਾ ਜਿਸ ਦੀ ਹਾਜ਼ਰੀ ਤੋਂ ਇਲਾਵਾ ਵਕੀਲ NSA ਦੇ ਦੋਸ਼ੀਆਂ ਨਾਲ ਮੁਲਾਕਾਤ ਵੀ ਨਹੀਂ ਕਰ ਸਕਦਾ। ਹੁਣ ਤੁਸੀਂ ਦੇਖੋ ਵੀ ਪੈਰਵਾਈ ਕਰਨੀ ਤਾਂ ਦੂਰ ਦੀ ਗੱਲ, ਈਵਨ ਜੇ ਸੁਪਰੀਮ ਕੋਰਟ ਦਾ ਸੀਨੀਅਰ ਵਕੀਲ ਜੀਵਨ ਕੁਮਾਰ ਮੱਲਾ, ਹੁਣ ਇਹ ਦੇਖਣ ਵਾਲੀ ਗੱਲ ਇਹ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਛੋਟੇ ਜਿਹੇ ਵਕਤ 'ਚ ਕਿੰਨੀ ਗੁੱਡਵਿਲ ਪੈਦਾ, ਇਹ ਦਰਾਵੜ ਮੂਲ ਦੇ ਨੇ ਦੂਜੇ, ਹੁਣ ਉਹਨਾਂ ਨੂੰ ਵੀ ਲੱਗਦਾ ਹੈ ਕਿ ਬਈ ਨਹੀਂ ਇਹ ਤਾਂ ਜਿਹੜੀਆਂ ਫਰੀਡਮਸ ਨੂੰ ਕੁਚਲ ਰਹੇ ਨੇ ਔਰ ਬਿਲਕੁਲ ਅਨਕਨਸਟੀਟਿਊਸ਼ਨਲ ਕੰਮ ਕਰ ਰਹੇ ਨੇ। ਔਰ ਇਹ ਉਹਨਾਂ ਨੇ ਇਹ ਸਟੋਰੀ ਦੇ ਵਿੱਚ ਹੀ ਹੈ ਕਿ ਭਾਈ ਇਹ ਤਾਮਿਲ ਨੇ, ਜੀਵਨ ਕੁਮਾਰ ਮਨੂਵਾਦ ਦੇ ਸਖਤ ਵਿਰੋਧੀ ਨੇ। ਔਰ ਲੇਕਿਨ ਦਰਸ਼ਕ ਮੇਰਾ ਖਿਆਲ ਹੈ ਟੈਕਨੀਕਲ ਟੀਮ ਨੇ ਜੇ ਉਹ ਦਿਖਾਇਆ ਹੋਏ ਕਿ ਭਾਈ ਇਹ ਨੈਸ਼ਨਲ ਜੁਡੀਸ਼ੀਅਲ ਕੋਰਟ ਬਿਲਡਿੰਗ ਲਾਇਬ੍ਰੇਰੀ ਦਿਬਰੂਗੜ੍ਹ ਦੇ ਬਾਹਰ ਖੜੇ ਨੇ ਪੂਰਾ ਵਕੀਲਾਂ ਦਾ ਪੈਨਲ, ਲੇਕਿਨ ਉਹਨਾਂ ਨੂੰ ਜਿਹੜਾ ਉਹ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਹੁਣ ਇੱਕ ਜ਼ਮਾਨੇ 'ਚ ਜਦੋਂ ਨਾਜ਼ੀਆਂ ਦੇ ਜ਼ੁਲਮਾਂ ਦੀ ਕਹਾਣੀ ਬਿਆਨੀ ਜਾਂਦੀ ਸੀ ਤੇ ਇੱਕ ਰਬਾਈ ਜਿਹੜਾ ਹੈ ਉਸ ਦੀ ਇੱਕ ਕੋਟ ਬੜੀ ਪੋਪੂਲਰ ਹੈ, ਉਹਨੂੰ ਡਿਫਰੈਂਟਲੀ ਫਰੇਜ਼ ਕੀਤਾ ਜਾਂਦਾ ਹੈ, ਪਰ ਜਿਵੇਂ ਇਹ ਸੀ ਕਿ ਵੀ ਉਹ ਨਾਜ਼ੀਆਂ ਦੇ ਜ਼ੁਲਮਾਂ ਦੀ ਕਹਾਣੀ ਸੀ ਕਿ ਵੀ they came after a civil libertarian, I was not the one. Then they came after a communist, I didn't speak as I was not the one. Then they came after a Jew, I kept silent as I was not a Jew. Then they came after me and nobody was left to speak for me. ਕਿਉਂਕਿ ਜਿਹੜੇ ਨਾਜ਼ੀਆਂ ਦੇ ਫਿਜ਼ੀਕਲੀ ਹੈਂਡੀਕੈਪਡ, ਸਿਵਲ ਲਿਬਰਟੇਰੀਅਨ, ਕਮਿਊਨਿਸਟ, ਇਹ ਸਾਰਿਆਂ ਨੂੰ ਹੀ ਉਹਨਾਂ ਨੇ ਪਰਸੀਕਿਊਸ਼ਨ ਕੀਤੀ। ਜੂਸ ਦਾ ਤਾਂ ਫਾਈਨਲ 6 ਮਿਲੀਅਨ ਤੱਕ ਉਹ ਗੱਲ ਗਈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਅਸੀਂ ਸਾਂਝਾ ਕੀਤਾ ਸੀ ਅਮਰੀਕਨ ਪ੍ਰੈਜ਼ੀਡੈਂਟ ਜਿਮੀ ਕਾਰਟਰ ਦਾ ਕੋਟ ਕਿ 6 ਮਿਲੀਅਨ ਯਹੂਦੀ ਮਾਰੇ ਗਏ ਕੰਸੈਂਟਰੇਸ਼ਨ ਕੈਂਪਾਂ 'ਚ, ਗੈਸ ਚੈਂਬਰਾਂ 'ਚ। ਮਾਰਨ ਵਾਲੇ ਜਿਹੜੇ ਨਾਜ਼ੀ ਪਾਰਟੀ ਦੇ ਐਕਟਿਵ ਲੋਕ ਸੀ ਉਹਨਾਂ ਦੀ ਗਿਣਤੀ ਵੀ 6 ਮਿਲੀਅਨ ਸੀ। 6 ਮਿਲੀਅਨ ਨੇ ਕਿਵੇਂ 6 ਮਿਲੀਅਨ ਨੂੰ ਮਾਰ ਦਿੱਤਾ? ਉਹਨਾਂ ਨੇ ਕਿਹਾ ਕਿਉਂਕਿ ਜਿਹੜੇ ਬਾਕੀ 60 ਮਿਲੀਅਨ ਜਰਮਨ ਸੀ ਉਹ ਚੁੱਪ ਰਹੇ ਔਰ ਇਸ ਨੇ ਉਹਨਾਂ ਨੇ ਕਿਹਾ ਵੀ ਸਾਇਲੈਂਸ ਜਿਹੜੀ ਹੈ ਇੱਦਾਂ ਦੇ ਵੇਲੇ ਉਹ ਵਾਇਲੈਂਸ ਹੀ ਹੈ। ਹੁਣ ਅਸੀਂ ਇਹ ਦੇਖਦੇ ਹਾਂ ਕਿ ਵੀ ਜਦੋਂ ਪੰਜਾਬ ਦੇ ਵਿੱਚ ਇਹ ਬਿਲਕੁਲ ਡਰੈਕੋਨੀਅਨ ਲਾਅ, ਔਰ ਜੇ ਤੁਸੀਂ ਭਾਰਤ ਦੀ ਹਿਸਟਰੀ ਆ ਪਿਛਲਾ ਜਿਹੜਾ 2019 100 ਸਾਲ ਜਲਿਆਂਵਾਲੇ ਬਾਗ ਨੂੰ ਬੀਤੇ, ਬੜਾ ਸਮਾਗਮ ਹੋਏ, ਦੂਜਾ ਹੋਇਆ। ਹੁਣ ਕੋਈ ਪੁੱਛੇ ਕਿ ਜਲਿਆਂਵਾਲਾ ਬਾਗ ਕਿਉਂ ਵਾਪਰਿਆ ਸੀ? ਉਸ ਫਸਟ ਵਰਲਡ ਵਾਰ 1918 'ਚ ਖਤਮ ਹੋਇਆ ਔਰ ਭਾਰਤੀਆਂ ਨੂੰ ਆਸ ਇਹ ਸੀ ਕਿ ਭਾਈ ਜਿਹੜਾ ਸਾਡੇ ਨਾਲ ਪ੍ਰੋਮਿਸ ਕੀਤਾ ਸੀ ਇਹਨਾਂ ਨੇ ਕਿ ਵੀ ਜੇ ਅਸੀਂ ਵੱਡੀ ਇਸ ਆਲਮੀ ਜੰਗ 'ਚ ਸਾਥ ਦਿਆਂਗੇ ਤੇ ਸਾਨੂੰ ਆਜ਼ਾਦੀ ਮਿਲੇਗੀ। ਤੇ ਦੂਜੇ ਪਾਸੇ ਉਹਨਾਂ ਨੇ ਇੱਕ ਰੌਲਟ ਐਕਟ ਲਿਆਂਦਾ। ਰੌਲਟ ਐਕਟ ਸੀ ਜਿਹੜਾ ਬਿਲਕੁਲ ਅੱਜ ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ ਹੈ ਉਹਦੇ ਵਾਂਗ
ਕਿ ਕਿਸੇ ਨੂੰ ਵੀ 1 ਸਾਲ ਲਈ ਬਿਨਾਂ ਕਾਰਨ ਦੱਸੇ ਬਿਨਾਂ ਮੁਕੱਦਮਾ ਚਲਾਏ ਜੇਲ੍ਹ ਦੇ ਵਿੱਚ ਡੱਕਿਆ ਜਾ ਸਕਦਾ। ਇਹਨੂੰ ਕਾਲਾ ਕਾਨੂੰਨ ਕਿਹਾ ਗਿਆ। ਔਰ ਉਸੇ ਹੀ ਰੌਲਟ ਐਕਟ ਦੇ ਖਿਲਾਫ ਕਾਂਗਰਸ ਨੇ ਉਸ ਵੇਲੇ ਜਿਹੜੀ ਮੁੱਖ ਪਾਰਟੀ ਬਣੀ ਹੋਈ ਸੀ ਪ੍ਰੋਟੈਸਟ ਕਰਨ ਦੇ ਲਈ ਜਿਹੜਾ ਉਹ ਥਾਂ ਥਾਂ ਇਕੱਠ ਕਰਨ ਲਈ ਕਿਹਾ। ਔਰ ਉਸੇ ਰੌਲਟ ਐਕਟ ਦੇ ਵਿਰੋਧ ਦੇ ਵਿੱਚ ਅੰਮ੍ਰਿਤਸਰ 'ਚ ਸਟ੍ਰਾਈਕ ਹੋਈ ਔਰ ਜਲਿਆਂਵਾਲੇ ਬਾਗ 'ਚ ਵੀ ਜਿਹੜਾ ਇਕੱਠ ਸੀ ਇਨਫੈਕਟ ਉਹ ਰੌਲਟ ਐਕਟ ਦੇ ਖਿਲਾਫ ਸੀ। ਹੁਣ ਅਸੀਂ 104 ਸਾਲ ਬਾਅਦ ਜਦੋਂ ਇਹ ਦੇਖ ਰਹੇ ਹਾਂ ਕਿ ਉਹਦੇ ਨਾਲੋਂ ਵਰਸਟ ਫਾਰਮ ਦੇ ਵਿੱਚ ਉਹਨਾਂ ਨੇ ਤਾਂ ਰੌਲਟ ਐਕਟ ਲਾ ਕੇ ਕਾਲੇ ਪਾਣੀ ਨਹੀਂ ਸੀ ਭੇਜਿਆ ਕਿਸੇ ਨੂੰ। ਉਹਨਾਂ ਨੂੰ ਬਹੁਤ ਸਾਰੇ ਲੀਡਰਾਂ ਨੂੰ ਨਜ਼ਰਬੰਦ ਕਰਨ ਦੀ ਲਾਈਨ ਸੀ ਘਰਾਂ 'ਚ, ਭਾਵੇਂ ਉਹ ਡਾਕਟਰ ਸੈਫੂਦੀਨ ਕਿਚਲੂ ਜਾਂ ਦੂਜੇ ਤੀਜੇ ਉਸ ਵੇਲੇ ਦੇ ਪ੍ਰੋਮੀਨੈਂਟ ਕਾਂਗਰਸ ਲੀਡਰ ਸੀ। ਪਰ ਅੱਜ ਉਸ ਤੋਂ ਵਰਸਟ ਫਾਰਮ ਦੇ ਵਿੱਚ ਜਿਹੜਾ ਉਹ ਬਿਲਕੁਲ ਜਿਹੜੀ ਬ੍ਰਿਟਿਸ਼ ਕਲੋਨੀਅਲ ਵੇਲੇ ਦੇ ਲਾਅ ਨੇ ਉਹ ਤੁਰ ਰਹੇ ਨੇ। ਔਰ ਜਿਹੜੀ ਗੱਲ ਮੈਂ ਪਹਿਲਾਂ ਨਾਜ਼ੀਆਂ ਦੇ ਹਵਾਲੇ ਨਾਲ ਕਹੀ ਕਿ ਜਦੋਂ ਉਹਨਾਂ ਨੇ ਹੱਥ ਪਾਇਆ ਸਿੱਖਾਂ ਨੂੰ ਜਿਹੜੇ ਪੰਥ ਪ੍ਰਸਤ ਸੀ, ਚੁੱਕਿਆ ਏਅਰਫੋਰਸ ਦੇ ਜਹਾਜ਼ ਤੇ ਡਿਬਰੂਗੜ੍ਹ ਕਾਲੇ ਪਾਣੀ ਭੇਜ ਦਿੱਤਾ ਅਸਾਮ ਦੇ। ਬਹੁਤ ਸਾਰਾ ਤਬਕਾ ਦੂਜਾ ਜਿਨ੍ਹਾਂ ਨੂੰ ਇਹ ਪ੍ਰਭਾਵਿਤ ਨਹੀਂ ਸੀ ਕੀਤਾ ਉਹ ਚੁੱਪ ਰਹੇ। ਉਹਨਾਂ ਨੂੰ ਲੱਗਾ ਕਿ ਜੀ ਇਹ ਕਿਹੜਾ ਇਹਨਾਂ ਨੂੰ ਖਾਲਿਸਤਾਨੀਆਂ ਨੂੰ ਤਾਂ ਹੋਣਾ ਹੀ ਚਾਹੀਦਾ। ਫਿਰ ਹੌਲੀ ਹੌਲੀ ਜਿਹੜੇ ਬਿਲਕੁਲ ਨਿਰਪੱਖ ਕਿਸਮ ਦੇ ਜਿਨ੍ਹਾਂ ਨੇ ਪੱਤਰਕਾਰਤਾ ਕੀਤੀ, ਖਾਸ ਤੌਰ 'ਤੇ ਮੈਂ ਇਹ ਕ੍ਰੈਡਿਟ ਕਿਸਾਨ ਮੂਵਮੈਂਟ ਨੂੰ ਦਿੰਦਾ ਕਿ ਕਿਉਂਕਿ ਜਿਹੜਾ ਮੁੱਖ ਧਾਰਾ ਹਿੰਦੂਤਵੀ ਮੀਡੀਆ ਉਹਨਾਂ ਨੇ ਤਾਂ ਕਿਸਾਨ ਮੋਰਚੇ ਦੀਆਂ ਵੀ ਖਬਰਾਂ ਗਾਇਬ ਕੀਤੀਆਂ ਹੋਈਆਂ ਸੀ। ਔਰ ਉਸ ਪੀਰੀਅਡ 'ਚ ਪੰਜਾਬੀ ਮੀਡੀਆ ਨੇ, ਯੂਟਿਊਬਰਸ ਨੇ ਬਹੁਤ ਜਿਹਨੂੰ ਹਿਊਮਨ ਸਰਵਿਸ ਕਹਿੰਦੇ ਅਸੀਂ ਉਹ ਕੀਤੀ ਔਰ ਉਹ ਉਹਨਾਂ ਦੀ ਲਿਸਟ 'ਤੇ ਸੀ। ਫਿਰ ਅਸੀਂ ਦੇਖਿਆ ਵੀ ਹੌਲੀ ਦੂਸਰਿਆਂ ਵੱਲ ਵੀ ਵਧਣੇ ਸ਼ੁਰੂ ਹੋਏ। ਹੁਣ ਅੱਜ ਸੁਖਨੈਬ ਸਿੱਧੂ ਇੱਕ ਪ੍ਰੋਮੀਨੈਂਟ ਜਰਨਲਿਸਟ ਨੇ, ਭਾਵੇਂ ਕੋਈ ਖਾਲਿਸਤਾਨ ਪੱਖੀ ਇਹਨਾਂ ਦਾ ਰੁਝਾਨ ਨਹੀਂ ਹੈ। ਹੁਣ ਇਸ ਦੇ ਉੱਤੇ ਡਾਕਟਰ ਧਰਮਵੀਰ ਗਾਂਧੀ ਉਹਨਾਂ ਨੇ ਵੀ ਜਿਹੜਾ ਟਵੀਟ ਕੀਤਾ ਕਿਉਂਕਿ ਸੁਖਨੈਬ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਬਾਅਦ ਦੇ ਵਿੱਚ ਉਹਨਾਂ ਨੂੰ CIA ਜਿਹੜਾ ਉਸ ਦੇ ਵਿੱਚ ਰੱਖਿਆ ਗਿਆ, ਭੇਜ ਦਿੱਤਾ ਗਿਆ CIA ਬਠਿੰਡਾ। ਔਰ ਇਸ ਦੇ ਉੱਤੇ ਜਿਹੜਾ ਡਾਕਟਰ ਗਾਂਧੀ ਨੇ ਕਿਹਾ ਕਿ ਭਾਈ ਜਿਹੜਾ ਸੁਖਨੈਬ ਸਿੱਧੂ ਨੂੰ ਬਠਿੰਡਾ ਪੁਲਿਸ ਨੇ ਘਰੋਂ ਚੁੱਕ ਲਿਆ ਤੇ CIA ਵਿੱਚ ਰੱਖਿਆ। ਆਲੋਚਕਾਂ ਤੇ ਪੱਤਰਕਾਰਾਂ ਨੂੰ ਇਸ ਤਰ੍ਹਾਂ ਪੁਲਿਸ ਰਾਹੀਂ ਡਰਾਉਣਾ ਇੱਕ ਘਿਨਾਉਣਾ ਕੰਮ ਹੈ। ਭਗਵੰਤ ਮਾਨ ਸਰਕਾਰ ਇਸ ਤੋਂ ਬਾਜ਼ ਆਵੇ। ਲੋਕ ਵੋਟਾਂ ਰਾਹੀਂ ਇਸ ਧੱਕੇ ਦਾ ਜਵਾਬ ਦੇਣਗੇ। ਉਹ ਦੇਣਗੇ ਜਾਂ ਨਹੀਂ ਦੇਣਗੇ, ਪਰ ਇਹ ਧੱਕਾ ਜਿਹੜਾ ਉਹ ਬਰਾਬਰ ਚੱਲ ਰਿਹਾ। ਔਰ ਇਸੇ ਤਰ੍ਹਾਂ ਇੱਕ ਹੋਰ ਮਾਨਿਕ ਗੋਇਲ ਜਿਨ੍ਹਾਂ ਦੇ ਟਵੀਟ ਨੂੰ ਡਾਕਟਰ ਧਰਮਵੀਰ ਗਾਂਧੀ ਨੇ ਅੱਗੋਂ ਰੀਟਵੀਟ ਕੀਤਾ। ਉਹਨਾਂ ਨੇ ਕਿਹਾ ਕਿ ਵੀ ਪਹਿਲਾਂ ਭਗਵੰਤ ਮਾਨ ਹੋਰੀ ਲੋਕਾਂ ਨੂੰ ਕਹਿੰਦੇ ਸੀ ਕਿ ਲੀਡਰਾਂ ਨੂੰ ਸਵਾਲ ਪੁੱਛੋ, ਪੱਤਰਕਾਰਾਂ ਨੂੰ ਕਹਿੰਦੇ ਸੀ ਸਰਕਾਰਾਂ ਨੂੰ ਸਵਾਲ ਕਰੋ। ਹੁਣ ਆਪਣੀ ਸਰਕਾਰ 'ਚ ਸਵਾਲ ਪੁੱਛਣ ਵਾਲਿਆਂ ਤੇ ਹੀ ਪਰਚੇ ਪਾ ਅੰਦਰ ਦੇ ਜਾਂਦੇ ਨੇ, ਟਵੀਟ ਕਰਨ ਵਾਲਿਆਂ ਦੇ ਘਰ ਪੁਲਿਸ ਭੇਜੀ ਜਾਂਦੇ ਆ। ਇਹ ਕੋਈ ਤਾਂ ਯਾਰ ਬਾਦਲ ਕੈਪਟਨ ਵੀ ਨਹੀਂ ਸੀ ਕਰਦੇ। ਮੁੱਖ ਮੰਤਰੀ ਸਾਹਿਬ ਜੇ ਸਲਾਹ ਚੰਗੀ ਨਹੀਂ ਦਿੰਦੇ ਤਾਂ ਆਪਣੇ ਖੱਚ ਸਲਾਹਕਾਰ ਬਦਲੋ। ਪੰਜਾਬ ਦੇ ਲੋਕ ਐ ਧੱਕੇ ਕਰਨ ਨਾਲ ਨਹੀਂ ਚੁੱਪ ਹੁੰਦੇ। ਆਲੋਚਨਾ ਤੋਂ ਘਬਰਾ ਕੇ ਲੋਕਾਂ ਨਾਲ ਧੱਕਾ ਕਰਨ ਵਾਲੇ ਸ਼ਾਸਕਾਂ ਦਾ ਰਾਜ ਬਾਹਲਾ ਨਹੀਂ ਚੱਲਦਾ ਹੁੰਦਾ। ਸੰਗਰੂਰ ਤੋਂ ਬਾਅਦ ਸ਼ੀਸ਼ਾ ਤੁਸੀਂ ਜਲੰਧਰ 'ਚ ਵੇਖ ਲੈਣਾ, ਲੋਕ ਅੱਕੇ ਬੈਠੇ ਨੇ ਕਿਉਂਕਿ ਜਲੰਧਰ 'ਚ ਪਾਰਲੀਮੈਂਟ ਦੀ ਚੋਣ ਹੋਣ ਜਾ ਰਹੀ ਹੈ। ਪਰ ਅਸੀਂ ਸਮਝਦੇ ਹਾਂ ਕਿ ਵੀ ਇਹਦੇ ਬਾਵਜੂਦ ਕਿ ਬੇਸ਼ੱਕ ਵਿਚਾਰਧਾਰਕ ਜਿਹੜੀ ਹੈ ਉਹ ਸਾਂਝ ਨਾ ਵੀ ਹੋਏ, ਅਸੀਂ ਕੰਡੈਮ ਕਰਦੇ ਹਾਂ ਸੁਖਨੈਬ ਸਿੱਧੂ ਦੀ ਅਰੈਸਟ ਨੂੰ ਔਰ ਹੋਰ ਵੀ। ਔਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਆਪਣਿਆਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਸ ਵੇਲੇ ਇੱਕ ਮੁੱਠਤਾ ਦੇ ਨਾਲ, ਸੋਲੀਡੈਰਿਟੀ ਦੇ ਨਾਲ ਜ਼ੁਲਮ ਦੇ ਖਿਲਾਫ ਹਿੱਕ ਤਾਣ ਕੇ ਖਲੋਈਏ। ਔਰ ਜਿਹੜੇ ਵੀ ਸੰਭਵ ਤਰੀਕੇ ਨੇ ਬਾਹਰਲੇ ਮੁਲਕਾਂ 'ਚ ਜਿੱਥੇ ਵੀ ਅਸੀਂ ਜਿਸ ਤਰੀਕੇ ਨਾਲ ਆਪਣਾ ਵਿਰੋਧ ਜਤਾ ਸਕਦੇ ਹਾਂ, ਕਾਨੂੰਨ ਦੇ ਦਾਇਰੇ 'ਚ ਰਹਿੰਦੇ ਹਾਂ, ਬਿਨਾਂ ਗਾਲੀ ਗਲੋਚ ਤੋਂ, ਬਿਨਾਂ ਹਿੰਸਾ ਤੋਂ ਇਸ ਆਪਣੀ ਮੁਹਿੰਮ ਨੂੰ ਜਾਰੀ ਰੱਖੀਏ ਕਿਉਂਕਿ ਸਰਕਾਰ ਦਾ ਦਮਨ ਚੱਕਰ ਪੂਰੇ ਜ਼ੋਰ ਦੇ ਨਾਲ ਉਵੇਂ ਹੀ ਘੁੰਮ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ।
36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।